ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ ਟੀਵੀ 84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਦਾ ਦਿਲੀ ਸਵਾਗਤ ਕਰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ, ਜਿਹੜੇ ਇਸ ਪ੍ਰੋਗਰਾਮ ਨੂੰ ਦੇਸ਼ਾਂ ਵਿਦੇਸ਼ਾਂ ਵਿੱਚੋਂ ਬੈਠ ਕੇ ਦੇਖਦੇ ਸੁਣ ਰਹੇ ਨੇ। ਹੱਕ ਸੱਚ ਦੀ ਆਵਾਜ਼ ਨੂੰ ਬੁਲੰਦ ਕਰਨ ਵਾਲੇ ਡਾਕਟਰ ਅਮਰਜੀਤ ਸਿੰਘ ਜੀ ਰੋਜ਼ਾਨਾ ਦੀ ਤਰ੍ਹਾਂ ਸਟੂਡੀਓ ਵਿੱਚ ਮੇਰੇ ਨਾਲ ਹਾਜ਼ਰ ਨੇ। ਆਓ ਨਾਲ ਮਿਲ ਕੇ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ। ਜੀ ਡਾਕਟਰ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੀ ਡਾਕਟਰ ਸਾਹਿਬ, ਤੁਹਾਡਾ ਨਿੱਘਾ ਸਵਾਗਤ ਹੈ ਪ੍ਰੋਗਰਾਮ ਸੱਚੋ ਸੱਚ ਵਿੱਚ। ਬਹੁਤ ਸ਼ੁਕਰੀਆ ਜੀ ਡਾਕਟਰ ਸਾਹਿਬ, ਅੱਜ 9 ਦਸੰਬਰ 2016 26 ਮਗਰ ਨਾਨਕਸ਼ਾਹੀ ਸੰਮਤ 548 ਦਾ ਦਿਨ ਹੈ। ਤੇ ਡਾਕਟਰ ਸਾਹਿਬ, ਪ੍ਰੋਗਰਾਮ ਦੇ ਸ਼ੁਰੂ ਵਿੱਚ ਜਿਸ ਤਰ੍ਹਾਂ ਕਿ ਇਹ ਵੀਕ ਦਾ ਐਂਡ ਵਾਲਾ ਪ੍ਰੋਗਰਾਮ ਹੈਗਾ, ਤੇ ਇਸ ਐਂਡ ਵਾਲੇ ਪ੍ਰੋਗਰਾਮ ਵਿੱਚ ਤੁਸੀਂ ਜਿਹੜੇ ਅੱਜ ਦੇ ਅਹਿਮ ਵਿਸ਼ੇ ਨੇ ਉਹਨਾਂ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਸਾਡੇ ਦਰਸ਼ਕਾਂ ਨੂੰ? ਦੇਖੋ, ਤੁਸੀਂ ਤਰੀਕ ਦੁਬਾਰਾ ਯਾਦ ਕਰਵਾ ਦਿੰਦੇ ਹੋ ਪ੍ਰੋਗਰਾਮ ਸ਼ੁਰੂ ਕਰਦੇ ਹਾਂ। ਸੋ ਜ਼ਾਹਰ ਹੈ ਵੀ ਇੱਥੇ ਤਾਂ 9 ਦਸੰਬਰ ਹੈ ਜੀ, ਪਰ ਸਾਡੇ ਸਾਊਥ ਏਸ਼ੀਆ ਦੀ ਧਰਤੀ ਦੇ ਉੱਤੇ, ਸਾਡੀ ਪੰਜਾਬ ਦੀ ਧਰਤੀ ਤੇ ਸੂਰਜ ਦੀਆਂ ਕਿਰਨਾਂ ਚੜ੍ਹਨ ਵਾਲੀਆਂ ਨੇ ਔਰ 10 ਦਸੰਬਰ ਦੀ ਸਵੇਰ ਹੈ। ਜ਼ਾਹਰ ਹੈ ਕਿ ਕੁਛ ਦਿਨ ਜਿਨ੍ਹਾਂ ਦਾ ਸੰਬੰਧ ਸਿਰਫ ਸਾਡੇ ਮਜ਼ਹਬ ਜਾਂ ਸਾਡੇ ਇਲਾਕੇ ਜਾਂ ਸਾਡੀ ਤਹਿਜ਼ੀਬ ਨਾਲ ਹੀ ਨਹੀਂ ਹੈ, ਉਹਨਾਂ ਨੂੰ ਕੁੱਲ ਇਨਸਾਨੀਅਤ ਵੱਲੋਂ ਇਸ ਧਰਤੀ ਦੇ 7 ਬਿਲੀਅਨ ਤੋਂ ਜ਼ਿਆਦਾ ਲੋਕਾਂ ਵੱਲੋਂ ਯਾਦ ਕੀਤਾ ਜਾਂਦਾ ਹੈ। ਜੀ, ਕਿਉਂਕਿ ਜੇ ਅਸੀਂ ਕੋਈ ਧਰਮ ਦੇਖਣਾ ਹੈ ਤਾਂ ਸਭ ਤੋਂ ਵੱਡਾ ਧਰਮ ਤਾਂ ਇਨਸਾਨੀਅਤ ਹੈ। ਔਰ 10ਵੇਂ ਪਾਤਸ਼ਾਹ ਦਾ ਇਹ ਫਰਮਾਨ ਹਮੇਸ਼ਾ ਸਾਨੂੰ ਯਾਦ ਕਰਵਾਉਂਦਾ ਹੈ, ਮਾਨਸ ਕੀ ਜਾਤ ਸਭ ਹੈ ਇੱਕ ਹੈ ਪਹਿਚਾਨ ਬੋ, ਕਿ ਸਾਰੀ ਮਨੁੱਖੀ ਜ਼ਾਤ ਮਨੁੱਖ ਦੀ ਹੋਂਦ ਔਰ ਇਹ ਮਨੁੱਖ ਰੱਬ ਦੀ ਸਭ ਤੋਂ ਖੂਬਸੂਰਤ ਘਾੜਤ ਹੈ। ਔਰ ਇਸ ਇਨਸਾਨੀ ਸਰੀਰ ਦੇ ਲਈ ਭਾਵੇਂ ਅਸੀਂ ਬਹੁਤ ਵਾਰ ਜਦੋਂ ਅੱਡ ਮਜ਼ਹਬਾਂ ਦੀ ਫਿਲਾਸਫੀ, ਖਾਸ ਤੌਰ 'ਤੇ ਬੁੱਧ ਧਰਮ ਜਾਂ ਸੰਨਿਆਸ ਜਾਂ ਮੰਕਸ ਔਰ ਦੂਸਰਿਆਂ ਦੀ ਦੇਖਦੇ ਹਾਂ ਜਿਨ੍ਹਾਂ ਨੇ ਸੰਸਾਰ ਤੋਂ ਦੌੜਨ ਨੂੰ ਬੜਾ ਉੱਤਮ ਦੱਸਿਆ ਸੀ ਔਰ ਕਿਸੇ ਹੋਰ ਕੋਈ ਮੁਕਤੀ ਦੀ ਤਲਾਸ਼ 'ਚ ਹੈ, ਕੋਈ ਮੋਕਸ਼ ਦੀ ਤਲਾਸ਼ 'ਚ ਹੈ, ਕੋਈ ਨਿਰਵਾਣਾ ਲੱਭਦਾ ਹੈ, ਕੋਈ ਸਾਲਵੇਸ਼ਨ ਲੱਭਦਾ ਹੈ, ਕੋਈ ਅੱਗੇ ਕਿੰਗਡਮ ਆਫ ਹੈਵਨ ਲੱਭਦਾ ਹੈ। ਪਰ ਗੁਰੂ ਸਾਹਿਬ ਨੇ ਤਾਂ ਇਸ ਇਨਸਾਨੀ ਜਾਮੇ ਨੂੰ ਸਭ ਤੋਂ ਉੱਤਮ ਕ੍ਰੀਏਸ਼ਨ ਵੀ ਦੱਸਿਆ। ਜਦੋਂ ਅਸੀਂ ਪੜ੍ਹਦੇ ਹਾਂ ਕਿ ਸਗਲ ਜੋਨ ਤੇਰੀ ਪਨਿਹਾਰੀ, ਇਸ ਧਰਤੀ ਮੈਂ ਤੇਰੀ ਸਿਕਦਾਰੀ, ਕਿ ਜੂਨਸ ਫਾਰਮਸ ਆਫ ਲਾਈਫ ਨੇ। ਹਾਲਾਂਕਿ ਸਾਡੇ ਲਈ 84 ਲੱਖ ਜੂਨਾਂ ਅਤੇ ਇੰਨਾ ਕਿ ਡਰਾਉਣੇ ਜਿਹੇ ਸ਼ਬਦ ਕਈ ਵਾਰੀ ਸਾਡੇ ਉਹ ਕਥਾਵਾਚਕ ਵੀ ਸੁਣਾ ਕੇ ਉਹੀ ਲੋਕਾਂ ਨੂੰ ਡਰਾਉਂਦੇ ਨੇ। ਜੂਨ ਫਾਰਮ ਆਫ ਲਾਈਫ ਹੈ। ਜ਼ਾਹਰ ਹੈ ਕਿ ਜੇ ਅਸੀਂ ਅੱਜ ਦੇ ਸਾਇੰਟੀਫਿਕ ਲੈਵਲ ਤੋਂ ਵੀ ਦੇਖੀਏ ਕਿ 1 ਸੈਲਡ ਅਮੀਬਾ ਤੋਂ ਜ਼ਿੰਦਗੀ ਸ਼ੁਰੂ ਹੋਈ, ਅਤੇ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਸਾਰੀ ਕ੍ਰੀਏਸ਼ਨ, ਐਨੀਮਲਸ, ਪਲਾਂਟਸ, ਮਨੁੱਖ ਜਿਹੜਾ ਹੈ ਉਸ ਨੇ ਸਮੇਂ ਦੇ ਨਾਲ ਵਿਕਾਸ ਕੀਤਾ। ਔਰ ਇੱਕ ਫ਼ਰਕ ਜਿਹੜਾ ਰੱਬ ਨੇ ਬਾਕੀ ਕ੍ਰੀਏਸ਼ਨ ਔਰ ਇਨਸਾਨੀਅਤ ਦੇ ਵਿੱਚ ਰੱਖਿਆ, ਬਾਕੀ ਹਰ ਇੱਕ ਦੀ ਕੀ ਤਰਬੀਅਤ ਹੋਏਗੀ, ਉਹਨੇ ਕੀ ਕਰਨਾ ਹੈ, ਕੁੱਤੇ ਦਾ ਭੌਂਕਣਾ, ਕੁੱਤੇ ਦਾ ਕਿਸੇ ਦੀ ਲੱਤ ਫੜਨਾ, ਕੁੱਤੇ ਦਾ ਜਿਹੜਾ ਵਫਾਦਾਰੀ ਦਾ ਪਾਰਟ ਹੈ, ਜਿੱਦਾਂ ਉਹਨੇ ਖਾਣਾ ਹੈ ਉੱਥੇ ਉਹਨੇ ਭੌਂਕਣਾ, ਇਹ ਉਹਦੇ 'ਚ ਬਿਲਟ ਇਨ ਹੈ। ਇਸੇ ਤਰ੍ਹਾਂ ਬਾਕੀ ਹਰ ਜਾਨਵਰ ਦੇ ਵਿੱਚ ਇਸ ਲਈ ਉਹ ਜਵਾਬਦੇਹ ਨਹੀਂ ਨੇ। ਜਦੋਂ ਕਿਤੇ ਉਹਨਾਂ ਦਾ ਲੇਖਾ ਜੋਖਾ ਹੁੰਦਾ ਹੋਏਗਾ ਜਾਂ ਹੁੰਦਾ ਅਤੇ ਉਹਨਾਂ 'ਚ ਤਾਂ ਕੋਈ ਧਰਮ ਰਾਜ ਜਾਂ ਕੋਈ ਮੌਤ ਦਾ ਫਰਿਸ਼ਤਾ ਜਾਂ ਕੋਈ ਹੋਰ ਇਨਸਾਫ ਕਰਨ ਵਾਲਾ ਨਹੀਂ ਬੈਠਦਾ ਹੈ। ਇਹ ਸਿਰਫ ਮਨੁੱਖ ਦੇ ਲਈ ਹੈ, ਕਿਉਂਕਿ ਇਨਸਾਨ ਨੂੰ ਰੱਬ ਨੇ ਜਿੱਥੇ ਸਾਡੀਆਂ ਬਹੁਤ ਸਾਰੀਆਂ ਹੋਰ ਚੀਜ਼ਾਂ ਜਾਨਵਰਾਂ ਵਰਗੀਆਂ ਨੇ, ਉੱਥੇ ਬੁੱਧੀ ਦਿੱਤੀ ਜਿਹੜੀ ਠੀਕ ਤੇ ਗਲਤ ਦਾ ਫੈਸਲਾ ਕਰ ਸਕਦੀ। ਜੀ ਬਿਲਕੁਲ। ਅਸੀਂ ਇਸ ਲਈ ਆਪਣੇ ਐਕਸ਼ਨਸ ਲਈ, ਆਪਣੀਆਂ ਕਰਤੂਤਾਂ ਦੇ ਲਈ ਜ਼ਿੰਮੇਵਾਰ ਹੁੰਦੇ ਹਾਂ, ਕਿਉਂਕਿ ਸਾਡੇ ਕੋਲ ਠੀਕ ਔਰ ਗਲਤ ਨੂੰ ਪਰਖਣ ਦੀ ਬੁੱਧੀ ਉਹ ਦਿੱਤੀ ਹੋਈ ਹੈ ਰੱਬ ਨੇ। ਔਰ ਇਸ ਲਈ ਜੇ ਅਸੀਂ ਉਹਨੂੰ ਤੁਸੀਂ ਕਹੋ ਜੀ ਜੋ ਹੋ ਰਿਹਾ ਜੀ ਇਹ ਜੇ ਮੈਂ ਗਲਤ ਕਰਦਾ, ਇਹ ਵੀ ਰੱਬ ਹੀ ਕਰਵਾਉਂਦਾ ਜੀ। ਬਹੁਤ ਵਾਰੀ ਇਸ ਕਿਸਮ ਦੀਆਂ ਦਲੀਲਾਂ ਵੀ ਜਿਹੜੇ ਥੋਥੇ ਜਿਹੇ ਲੋਕ ਦਿੰਦੇ ਨੇ। ਹੁਣ ਜ਼ਾਹਰ ਹੈ ਕਿ ਇਸ ਦੀ ਅਕਾਊਂਟੇਬਿਲਿਟੀ ਹੁੰਦੀ ਹੈ, ਜਵਾਬਦੇਹੀ ਬਣਾਈ ਜਾਂਦੀ। ਬਾਬਾ ਫਰੀਦ ਯਾਦ ਕਰਵਾਉਂਦੇ ਨੇ, ਫਰੀਦਾ ਲੋੜ ਹੈ ਦਾਖ ਬਿਜੌਰੀਆਂ, ਕਿੱਕਰ ਬੀਜੇ ਜੱਟ, ਹੰਢੈ ਉਨ ਕਤਾਏ ਦਾ, ਪੈਂਦਾ ਲੋੜ ਹੈ ਪੱਟ। ਕਿ ਇਹ ਅਕਾਊਂਟੇਬਿਲਿਟੀ ਦੀ ਗੱਲ ਹੈ ਕਿ ਵੀ ਜੇ ਇੱਕ ਕਿਸਾਨ ਨੇ, ਜ਼ਿਮੀਂਦਾਰ ਨੇ, ਜੱਟ ਨੇ, ਫਾਰਮਰ ਨੇ ਕਿੱਕਰ ਬੀਜਿਆ, ਹੁਣ ਕਿੱਕਰ ਨਾਲ ਕੰਡੇ ਹੁੰਦੇ ਨੇ, ਤੇ ਫਿਰ ਤੁਸੀਂ ਬਿਜੌੜ ਦੀਆਂ ਉਹ ਚਮਨ ਦੇ ਅੰਗੂਰ, ਉਹ ਬਿਜੌੜ ਦੀਆਂ ਦਾਖਾਂ ਨਹੀਂ ਐਕਸਪੈਕਟ ਕਰ ਸਕਦੇ। ਕਿੱਕਰ ਬੀਜੋਗੇ ਤਾਂ ਉਹ ਜਿਹੇ ਕੰਡਿਆਂ ਵਾਲਾ ਕਿੱਕਰ ਨਿਕਲੇਗਾ। ਅਤੇ ਇਸੇ ਤਰ੍ਹਾਂ ਜੇ ਤੁਸੀਂ ਉੱਨ ਕੱਤੀ ਹੈ, ਹੰਢਾ ਉੱਨ ਕਤਾਏ ਦਾ,
ਪੈਦਾ ਲੋੜ ਹੈ, ਪਟ ਸਿਲਕ ਨੂੰ ਕਹਿੰਦੇ ਨੇ, ਰੇਸ਼ਮ ਨੂੰ ਕਹਿੰਦੇ ਨੇ। ਸੋ ਜੇ ਤੁਹਾਡੇ ਪੱਲੇ ਉੱਨ ਹੈ, ਤੁਸੀਂ ਉੱਨ ਦੇ ਨਾਲ ਖੇਡਦੇ ਹੋ ਜਾਂ ਉੱਨ ਨੂੰ ਜਿਹੜਾ ਉਹ ਤੁਸੀਂ ਇਸਤੇਮਾਲ ਕਰ ਰਹੇ ਹੋ, ਤਾਂ ਫਿਰ ਉੱਨ 'ਚੋਂ ਉੱਨ ਦਾ ਹੀ ਸਵੈਟਰ ਬਣੇਗਾ, ਉਹ ਰੇਸ਼ਮੀ ਕੱਪੜਾ ਨਹੀਂ ਬਣੇਗਾ, ਉਹ ਕੋਈ ਰੇਸ਼ਮੀ ਚੀਜ਼ ਨਹੀਂ ਬਣੇਗੀ। ਸੋ ਜ਼ਾਹਰ ਹੈ ਕਿ ਇਹ ਪਾਠ ਜਿੱਥੇ ਗੁਰੂ ਸਾਹਿਬ ਨੇ ਯਾਦ ਕਰਵਾਇਆ ਕਿ ਭਾਈ ਇਹ ਜਿਹੜਾ ਹੈ ਇਨਸਾਨੀ ਜਾਮਾ ਇਸ ਧਰਤੀ ਦੇ ਉੱਤੇ ਸਰਦਾਰੀ ਹੈ, ਪਰ ਇੱਕ ਗੱਲ ਇਹ ਵੀ ਕਹੀ ਕਿ ਜਿਸ ਦੇਹੀ ਕੋ ਸਿਮਰੈ ਦੇਵ ਸਾ ਦੇਹੀ ਪਜ ਹਰ ਕੀ ਸੇਵ। ਦੇਵ ਹੈ ਐਂਜਲਸ। ਹੁਣ ਬਹੁਤ ਵਾਰੀ ਕਹਿਣਗੇ ਜੀ ਇਹ ਬੰਦਾ ਦੇਵਤਿਆਂ ਵਰਗਾ ਜੀ। ਗੁਰੂ ਸਾਹਿਬ ਕਹਿੰਦੇ ਨੇ ਕਿ ਜਿਹੜੇ ਦੇਵਤੇ ਨੇ, ਐਂਜਲਸ ਨੇ, ਉਹ ਵੀ ਐਟ ਬੈਕ ਐਂਡ ਕਾਲ ਆਫ ਹਿਊਮਨ ਬੀਇੰਗ ਨੇ, ਕਿ ਉਹ ਐਂਜਲਸ ਵੀ ਚਾਹੁੰਦੇ ਨੇ, ਐਂਜਲਸ ਵੀ ਇਹ ਡਿਜ਼ਾਇਰ ਕਰਦੇ ਨੇ ਕਿ ਉਹ ਮਨੁੱਖ ਬਣ ਜਾਣ, ਇਨਸਾਨ ਬਣ ਜਾਣ। ਐਂਜਲ ਦੇ ਅਸੀਂ ਜਿਵੇਂ ਬਹੁਤ ਸਾਰੀਆਂ ਹਿੰਦੂ ਮਾਈਥੋਲੋਜੀ ਦੀਆਂ ਹਵਾ 'ਚ ਲਟਕ ਰਹੇ ਹੁੰਦੇ ਨੇ, ਉਹਨਾਂ ਦੇ ਕੋਲ ਫੀਲਿੰਗ ਆਫ ਟੱਚ ਨਹੀਂ ਹੁੰਦੀ। ਅਸੀਂ ਐਜ਼ ਏ ਹਿਊਮਨ ਬੀਇੰਗ ਅਸੀਂ ਜਿਹੜਾ ਹੈ ਉਸ ਟੱਚ, ਉਸ ਫੀਲਿੰਗ ਨੂੰ ਮਹਿਸੂਸ ਕਰਦੇ ਹਾਂ। ਸਾਡਾ ਇੱਕ ਵਜੂਦ ਹੈ, ਉਸ ਵਜੂਦ ਦੇ ਨਾਲ ਜੁੜੇ ਹੋਏ ਅਹਿਸਾਸ ਨੇ। ਅਸੀਂ ਉਸ ਸਾਰਿਆਂ ਨੂੰ ਜੀਭ ਦਾ ਸਵਾਦ ਹੈ, ਅੱਖ ਦਾ ਦੇਖਣਾ ਹੈ, ਕੰਨਾਂ ਦਾ ਸੁਣਨਾ ਹੈ, ਕਿਸੇ ਨੂੰ ਗਲਵੱਕੜੀ 'ਚ ਲੈਣਾ ਹੈ। ਉਹ ਇੱਕ ਇਨਸਾਨ ਦਾ ਇਨਸਾਨ ਦੇ ਨਾਲ ਟੱਚ ਹੈ। ਔਰ ਇਹ ਗੁਰੂ ਸਾਹਿਬ ਨੇ ਫਰਮਾਇਆ ਕਿ ਇਹ ਦੇਵਤੇ ਵੀ ਚਾਹੁੰਦੇ ਨੇ ਵੀ ਅਸੀਂ ਇਨਸਾਨ ਬਣ ਜਾਈਏ। ਸੋ ਇਹ ਇੱਕ ਬੜਾ ਜ਼ਰੂਰੀ ਹੈ ਪਾਠ ਸਮਝਣਾ ਕਿ ਇਹ ਕੋਈ ਸਿਰ 'ਚ ਸਵਾਹ ਪਾਉਣ ਵਾਲੀ ਨਹੀਂ ਹੈ ਗੱਲ। ਜਿਵੇਂ ਅਸੀਂ ਹੁਣ ਆ ਭਿਕਸ਼ੂ ਜਾਂ ਭਿਕਸ਼ੁਣੀਆਂ ਜਾਂ ਜੈਨੀ ਸਿਰ ਦੇ ਵਾਲ ਖਿੱਚ ਕੇ ਜਿਹੜੇ ਨੇ ਉਹ ਕਰਦੇ ਸੀ ਕਿ ਵੀ, ਔਰ ਜਿਹੜਾ ਸਿਰ ਮਨਾਉਣਾ ਸੀ ਜਾਂ ਸਵਾਹ ਪਾਣੀ ਸੀ, ਜੋਗੀ ਬਣਨਾ, ਇਹ ਇਸ ਲਈ ਹੈ ਵੀ ਜਿਹੜੀ ਖੂਬਸੂਰਤ ਚੀਜ਼ ਹੈ ਕੁਦਰਤ ਨੇ ਸਾਨੂੰ ਦਿੱਤੀ ਉਹਨੂੰ ਭੱਦਾ ਬਣਾਓ ਤਾਂ ਕਿ ਸਾਡੇ 'ਚ ਮੋਹ ਨਾ ਆਏ ਇਹਦੇ ਬਾਰੇ, ਇਹਦੇ ਨਾਲ ਅਟੈਚ। ਪਰ ਇਸ ਦੇ ਉਲਟ ਸਾਡੀ ਤਾਂ ਸਾਰੀ ਟਰਮੀਨੋਲੋਜੀ ਗੁਰੂ ਸਾਹਿਬ ਨੇ ਡਿਫਰੈਂਟ ਰੱਖੀ। ਅਸੀਂ ਜਿਹੜਾ ਹੈ ਹਸੀਨ ਚੀਜ਼, ਖੂਬਸੂਰਤ ਚੀਜ਼ ਔਰ ਕੁਦਰਤ ਦੀ ਨੇਚਰ, ਸਾਡੇ ਲਈ ਤਾਂ ਰੱਬ ਹੀ ਸਭ ਤੋਂ ਹਸੀਨ ਹੈ। ਜਦੋਂ ਅਸੀਂ ਵਾਹ ਵਾਹ ਕਹਿੰਦੇ ਹਾਂ, ਵਾਹਿਗੁਰੂ ਦਾ ਮਤਲਬ ਹੀ ਹੈ ਕਿ ਵੰਡਰਫੁਲ ਲਾਰਡ, ਕਿ ਸਾਡੇ ਲਈ ਸੈਂਸ ਆਫ ਵੰਡਰ ਉਸ ਰੱਬ ਤੋਂ ਸ਼ੁਰੂ ਹੁੰਦੀ ਹੈ। ਬੀਬੀ ਪ੍ਰਸ਼ਾਦੇ ਸਜਾ ਰਹੀ, ਅਸੀਂ ਇਹਨੂੰ ਕਹਿੰਦੇ ਰੋਟੀਆਂ ਪਕਾ ਰਹੀ, ਕਹਿੰਦੇ ਪ੍ਰਸ਼ਾਦ ਕਿਰਪਾ ਹੈ ਕਿਉਂਕਿ ਇਹ ਰੱਬ ਦੀ। ਸਜਾਣਾ ਸਿੰਘ ਦਸਤਾਰ ਸਜਾ ਰਿਹਾ, ਖਾਲਸੇ ਦਾ ਦੀਵਾਨ ਸੱਜ ਰਿਹਾ। ਸੋ ਸਾਡੇ ਲਈ ਖੂਬਸੂਰਤੀ ਜਿੱਥੇ ਇਨਸਾਨੀ ਜੀਵਨ ਦੇ ਅੰਦਰ, ਪਰ ਇਹ ਗੱਲ ਯਾਦ ਕਰਵਾਈ ਸੀ ਕਿ ਸਾਧ ਹੀ ਭਜ ਹਰ ਕੀ ਸੇਵ, ਕਿ ਇਸ ਹਿਊਮਨ ਬਾਡੀ ਦਾ ਇੱਕ ਮਕਸਦ ਹੈ, ਇੱਕ ਪਰਪਸ ਹੈ ਜੀਵਨ ਦੇ ਵਿੱਚ। ਇਸ ਨੂੰ ਇੱਕ ਚੰਗੇ ਕੰਮ ਦੇ ਲਈ ਵਰਤੋ। ਇਹ ਵਿਸ਼ੇ ਵਿਕਾਰਾਂ ਲਈ ਨਹੀਂ ਹੈ, ਇਹ ਜ਼ਿੰਦਗੀ ਇਆਸ਼ੀ ਨਾਲ ਖ਼ਤਮ ਕਰਨ ਲਈ ਨਹੀਂ ਹੈ। ਇਸ ਜ਼ਿੰਦਗੀ ਦੇ ਅੰਦਰ ਕੁਛ ਨਾ ਕੁਛ ਵੰਡਣ ਲਈ ਹੈ, ਖੁਸ਼ਬੂ ਦੇਣ ਲਈ ਹੈ, ਔਰ ਇਹ ਫੈਲੋ ਹਿਊਮਨ ਬੀਇੰਗ। ਔਰ ਜਦੋਂ ਅਸੀਂ ਸਿੱਖੀ ਦੇ ਮੁੱਢਲੇ ਪ੍ਰਿੰਸੀਪਲਸ ਦੀ ਗੱਲ ਕਰਦੇ ਕਿ ਜਿਸ ਰੱਬ ਨੇ ਇਹ ਖੂਬਸੂਰਤ ਸਰੀਰ ਦਿੱਤਾ ਹੈ, ਇਨਸਾਨੀ ਜੀਵਨ ਦਿੱਤਾ ਹੈ, ਉਸ ਦਾ ਸ਼ੁਕਰੀਆ, ਸਿਮਰਨ ਸਮਰਨ ਹੀ ਹੈ, ਯਾਦ ਹੀ ਹੈ ਕਿ ਭਾਈ ਤੇਰਾ ਸ਼ੁਕਰ ਹੈ। ਫਿਰ ਕਿਰਤ ਕਰਨੀ ਕਿ ਭਾਈ ਕਿਉਂਕਿ ਇਸ ਜੀਵਨ ਨੂੰ ਸਸਟੇਨ ਕਰਨ ਦੇ ਲਈ ਫੂਡ ਵੀ ਚਾਹੀਦਾ ਹੈ, ਗਰਮੀਆਂ ਸਰਦੀਆਂ ਤੋਂ ਬਚਣ ਲਈ ਛੱਤ ਚਾਹੀਦੀ ਹੈ। ਉਹ ਤੁਸੀਂ ਕਿਰਤ ਕਰੋਗੇ, ਮਿਹਨਤ ਕਰੋਗੇ ਇਮਾਨਦਾਰੀ ਦੇ ਨਾਲ, ਫਿਰ ਵੰਡ ਕੇ ਛਕਣਾ। ਹੁਣ ਵੰਡ ਕੇ ਛਕਣਾ ਕੋਈ ਦਾਨ ਦੀ ਮਹਿਮਾ ਨਹੀਂ ਹੈ। ਜਿਹੜੀ ਹਿੰਦੂ ਥਾਟ ਸੀ, ਜਦੋਂ ਇੱਕ ਦਿੰਦਾ ਹੈ ਤੇ ਉਹ ਦਾਤਾ ਬਣ ਜਾਂਦਾ ਹੈ, ਇੱਕ ਜਿਹੜਾ ਲੈ ਰਿਹਾ ਉਹ ਮੰਗਤਾ ਬਣ ਜਾਂਦਾ ਹੈ। ਇਹ ਦਾਤੇ ਮੰਗਤੇ ਦਾ ਕਾਨਸੈਪਟ ਸਿੱਖੀ 'ਚ ਨਹੀਂ ਹੈ। ਇਹ ਹੈ ਸ਼ੇਅਰ ਕਰਨਾ, ਵੰਡ ਕੇ ਛਕਣਾ। ਭਰਾਵਾਂ ਦੇ, ਅਸੀਂ ਭਰਾਵਾਂ ਨਾਲ ਵੰਡਦੇ, ਅਸੀਂ ਆਪਣੇ ਹਮਸਾਇਆਂ ਨਾਲ ਵੰਡਦੇ। ਸੋ ਇਹ ਉਹ ਬਰਾਬਰੀ ਦੀ ਗੱਲ ਸੀ। ਔਰ ਇਹੀ ਜਦੋਂ ਅਸੀਂ ਅੱਜ 9 ਦਸੰਬਰ ਦੀ ਗੱਲ ਕੀਤੀ ਤੇ ਉੱਥੇ 10 ਦਸੰਬਰ ਦੀ ਸਵੇਰ ਹੈ, ਇਹ ਉਹ ਦਿਨ ਹੈ ਜਿਸ ਨੂੰ 68 ਸਾਲ ਪਹਿਲਾਂ ਯੂਨਾਈਟਿਡ ਨੇਸ਼ਨਸ ਦੀ ਜਨਰਲ ਅਸੈਂਬਲੀ ਨੇ ਚਾਰਟਰ ਆਫ ਹਿਊਮਨ ਰਾਈਟਸ ਦਾ ਐਲਾਨ ਕਰਕੇ ਐਜ਼ ਏ ਹਿਊਮਨ ਰਾਈਟਸ ਡੇ ਇਸ ਨੂੰ ਐਲਾਨਿਆ ਸੀ। ਸੈਨ ਫਰਾਂਸਿਸਕੋ ਦੇ ਵਿੱਚ ਇਕੱਠ ਹੋਇਆ ਸੀ। ਸੋ ਇਹ ਉਹ ਪਾਰਟ ਹੈ। ਔਰ ਇਸ ਬਾਰੇ ਵੇਰਵੇ 'ਚ ਗੱਲ ਕਰਨ ਤੋਂ ਪਹਿਲਾਂ ਬਹੁਤ ਵਾਰ ਸਾਡੇ ਆਲੇ ਦੁਆਲੇ ਇੰਨਾ ਕੁਛ ਹਸੀਨ ਹੈ, ਖੂਬਸੂਰਤ ਹੈ, ਪਰ ਬਹੁਤ ਕੁਛ ਟ੍ਰੈਜਿਕ ਵੀ ਹੈ ਅਸੀਂ ਦੇਖਦੇ ਹਾਂ। ਔਰ ਸ਼ਾਇਦ ਜਦੋਂ ਅਸੀਂ ਬੁੱਧ ਦੀ ਕਹਾਣੀ ਸੁਣਾਉਂਦੇ ਹਾਂ ਕਿ ਉਸ ਨੂੰ ਜਿਹੜਾ ਉਹਦੇ ਪਿਓ ਨੇ, ਜਿਹੜਾ ਬਾਦਸ਼ਾਹ ਸੀ, ਰਾਜਾ ਸੀ ਕਪਿਲਵਸਤੂ ਦਾ, ਉਹਨਾਂ ਨੇ ਕਿਹਾ ਕਿ ਜੀ ਇਹਨੂੰ ਦੂਰ ਰੱਖੋ, ਇਹ ਫਕੀਰ ਵੀ ਬਣ ਸਕਦਾ, ਬਾਦਸ਼ਾਹ ਵੀ ਬਣ ਸਕਦਾ। ਉਹਨੇ ਪਿਓ ਨੇ ਕਿਹਾ ਵੀ ਜਦੋਂ ਮੈਂ ਕੋਈ ਜਾਣ ਹੀ ਨਹੀਂ ਦਿਆਂਗਾ, ਫਕੀਰ ਕਿਵੇਂ ਬਣੇਗਾ ਕਿਸੇ ਵੀ। ਸੋ ਉਹਨਾਂ ਬੜਾ ਇਨ ਪ੍ਰੋਟੈਕਸ਼ਨ ਰੱਖਿਆ
ਪਰ ਜਿਵੇਂ ਉਹਦੀ ਕਹਾਣੀ ਹੈ ਕਿ ਜਦੋਂ ਪਹਿਲੀ ਵਾਰ ਉਹ ਆਪਣੇ ਰਥਵਾਨ ਚੰਨੇ ਦੇ ਨਾਲ ਨਿਕਲਿਆ ਆਪਣੇ ਰੱਥ ਦੇ ਉੱਤੇ ਔਰ ਸਾਰੇ ਸ਼ਹਿਰ ਨੂੰ ਸਜਾਇਆ ਗਿਆ ਸੀ ਵੀ ਕੋਈ ਕੋਝਾ ਸੀਨ ਸਾਹਮਣੇ ਨਾ ਆਏ, ਤੇ ਉਸ ਨੂੰ ਇੱਕ ਬਿਮਾਰ ਬੰਦਾ ਨਜ਼ਰ ਆਇਆ ਝੁਕਿਆ ਹੋਇਆ ਸੀ। ਉਸਨੇ ਉਹਨੂੰ ਪੁੱਛਿਆ, ਰੋਕ ਲਿਆ ਉਹਨੇ ਰੱਥ, ਉਹਨੇ ਕਿਹਾ ਅੱਛਾ ਬਿਮਾਰੀ ਵੀ ਹੈ ਜੀਵਨ 'ਚ। ਵਾਪਸ ਆ ਗਿਆ। ਫਿਰ ਉਸਨੇ ਇੱਕ ਬੁੱਢਾ ਬੰਦਾ ਦੇਖਿਆ, ਉਹਨੇ ਕਿਹਾ ਅੱਛਾ ਇਹ ਕੀ ਹੈ, ਇਸ ਤਰ੍ਹਾਂ ਵੀ ਹੋ ਜਾਂਦਾ ਹੈ ਵੀ ਜਿਵੇਂ ਮੈਂ ਅੱਜ ਹਾਂ ਫਿਰ ਮੈਂ ਇਹ ਹੋਵਾਂਗਾ, ਮੈਂ ਇਹ, ਕਿਉਂਕਿ ਅਲਟੀਮੇਟਲੀ ਬੱਚੇ ਕੋਲ ਕਿੰਨੀ ਕੁ ਇਮੈਜੀਨੇਸ਼ਨ ਹੁੰਦੀ ਹੈ। ਪਰ ਉਹਨੂੰ ਜਦੋਂ ਉਸ ਸਾਰੇ ਤੋਂ ਦੂਰ ਰੱਖਿਆ ਹੋਇਆ ਸੀ ਔਰ ਉਹਨੇ ਕਿਹਾ ਅੱਛਾ ਇਹ ਬੁਢਾਪਾ, ਉਹਨੇ ਕਿਹਾ ਮੋੜੋ ਰੱਥ। ਉਹ ਫਿਰ ਕਈ ਦਿਨ ਸੋਚਦਾ ਰਿਹਾ, ਅੱਛਾ ਫਿਰ ਜੇ ਬੁਢਾਪਾ ਵੀ ਆਉਣਾ ਹੈ ਫਿਰ ਕੀ ਹੈ। ਔਰ ਇੱਕ ਵਾਰੀ ਜਦੋਂ ਅਗਲੀ ਵਾਰੀ ਫਿਰ ਉਹ ਯਾਤਰਾ ਦੇ ਉੱਤੇ ਗਿਆ, ਉਹਨੇ ਇੱਕ ਦੇਖਿਆ ਬੜਾ ਆਜ਼ਾਦਾਨਾ ਜਿਹਾ ਜਿਹਦੇ ਚਿਹਰੇ 'ਤੇ ਰੌਣਕ ਸੀ, ਇੱਕ ਫਕੀਰ ਕਿਸਮ ਦਾ ਬੰਦਾ। ਉਹਨੇ ਕਿਹਾ ਜੀ ਮੈਂ ਜ਼ਿੰਦਗੀ ਨੂੰ ਜਿਉਂਦਾ ਔਰ ਬੇਪਰਵਾਹ ਹੋ ਕੇ ਜਿਉਂਦਾ, ਮੈਂ ਸੱਚ ਦੇ ਨੇੜੇ ਹੈ, ਮੈਨੂੰ ਕੋਈ ਮੋਹ ਮਾਇਆ ਨਹੀਂ ਹੈ। ਔਰ ਇਹ ਜਿਹੜੀਆਂ 3 ਸਟੇਜਸ ਨੇ, ਉਸ ਤੋਂ ਬਾਅਦ ਬੁੱਧ ਨੇ, ਹਾਲਾਂ ਉਹਦੇ ਪਿਓ ਨੇ ਉਹਦਾ ਵਿਆਹ ਵੀ ਕਰ ਦਿੱਤਾ ਹੈ, ਉਹ ਇੱਕ ਚਾਨਣੀ ਰਾਤ ਆਪਣੀ ਘਰਵਾਲੀ ਨੂੰ ਔਰ ਆਪਣੇ ਬੱਚੇ ਨੂੰ, ਜਿਹਦਾ ਸ਼ਾਇਦ ਨਾਂ ਰਾਹੁਲ ਸੀ, ਉਹ ਛੱਡ ਕੇ ਅੱਧੀ ਰਾਤ ਘਰੋਂ ਨਿਕਲ ਤੁਰਿਆ ਔਰ ਬਾਅਦ 'ਚ ਨਿਰਵਾਣ ਦੀ ਕਹਾਣੀ ਹੈ। ਪਰ ਕਹਿਣ ਦਾ ਮਤਲਬ ਇਹ ਹੈ ਕਿ ਜੀਵਨ ਦਾ ਇੱਕ ਪੱਖ ਖੂਬਸੂਰਤ ਹੈ ਜਿਸ ਦੇ ਵਿੱਚ ਰੱਬ ਦੀਆਂ ਨੇਮਤਾਂ ਨੇ, ਬਖਸ਼ਾਂ ਨੇ, ਉਸ ਦੀ ਦਿੱਤੀਆਂ ਦਾਤਾਂ ਨੇ ਜੀ। ਇੱਕ ਪੱਖ ਦੁਖਦਾਈ ਹੈ ਜਿਸ ਦੇ ਵਿੱਚ ਬਿਮਾਰੀ ਹੈ, ਜਿਸ ਦੇ ਵਿੱਚ ਵਿਛੋੜਾ ਹੈ ਜਿਹੜਾ ਤੁਹਾਨੂੰ ਮਿਲਦਾ ਹੈ, ਤੁਹਾਡਾ ਅਜ਼ੀਜ਼ ਹੈ, ਮਾਂ ਪਿਓ ਭੈਣ ਭਰਾ ਸਖੀ ਸੱਜਣ, ਹੌਲੀ ਤੁਰੇ ਜਾਂਦੇ ਨੇ। ਫਿਰ ਤੁਸੀਂ ਕਹਿੰਦੇ ਹੋ ਕਿ ਭਾਈ ਜਿਵੇਂ ਉਹ ਬੁੱਲੇ ਸ਼ਾਹ ਨੇ ਕਿਹਾ ਕਿ ਉੱਠ ਗਏ ਗਵਾਂਢੋਂ ਯਾਰ, ਹੁਣ ਅਸੀਂ ਕੀ ਕਰੀਏ। ਤੁਸੀਂ ਦੇਖ ਰਹੇ ਹੋ ਇਹ ਵੀ ਇੱਕ ਅਫਸੋਸ ਦਾ। ਔਰ ਮੇਰੇ ਲਈ ਅੱਜ ਜਦੋਂ ਸਵੇਰੇ ਪਹਿਲੀਆਂ ਖਬਰਾਂ ਦੇਖੀਆਂ ਤੇ ਇਹ ਖਬਰ ਸੀ ਕਿ ਫਾਜ਼ਿਲਕਾ ਦੇ ਨੇੜੇ ਅਬੋਹਰ ਤੋਂ ਇੱਕ ਬੱਸ, ਜਿੱਥੇ ਕਿ ਟੀਚਰਸ ਜਿਹੜੇ ਨੇ ਆਪਣੇ, ਅੱਜ ਕੱਲ੍ਹ ਉੱਥੇ ਬਹੁਤ ਜ਼ਿਆਦਾ ਫੌਗ ਪੈ ਰਹੀ ਹੈ, ਬਹੁਤ ਧੁੰਦ ਹੈ ਜੀ, ਔਰ ਇੱਕ ਜੀਪ ਜਿਹੜੀ ਕਿ ਉਹਦੇ 'ਚੋਂ ਜਾ ਰਹੇ ਸੀ ਔਰ ਹੈਡ ਔਨ ਟਰੱਕ ਦੇ ਨਾਲ ਜਿਹੜੀ ਹੈ ਟੱਕਰ ਹੋਈ। ਉਹਦੇ 'ਚ 13 ਲੋਕ ਮਾਰੇ ਗਏ, 12 ਉਹਨਾਂ 'ਚੋਂ ਟੀਚਰਸ ਸੀ ਔਰ 5 ਉਹਨਾਂ 'ਚੋਂ ਬੀਬੀਆਂ ਨੇ ਜੀ, ਔਰ ਇੱਕ ਸ਼ਾਇਦ ਡਰਾਈਵਰ ਹੋਏਗਾ। ਸੋ ਇਹ ਇੱਕ ਬੜਾ ਟ੍ਰੈਜਿਕ ਹਾਦਸਾ ਹੈ। ਸੋ ਮੈਂ ਕਿਹਾ ਕਿ ਬਈ ਇਹ ਵੀ ਕੌਣ ਕਿੱਥੋਂ ਤੁਰਿਆ, ਮੰਜ਼ਿਲ ਹੈ ਕਿ ਬਈ ਬੱਚਿਆਂ ਨੂੰ ਜਾਣਾ ਹੈ ਔਰ ਟੀਚਰਸ ਦਾ ਇੱਕ ਆਪਣਾ ਰੋਲ ਹੁੰਦਾ ਹੈ ਜਦੋਂ ਤੁਸੀਂ ਆਪਣੇ ਦੇਖਦੇ ਹੋ ਕਿ ਉਹਨਾਂ ਦੇ ਸਾਹਮਣੇ, ਔਰ ਇੱਕ 13 ਉਹ ਜਿੰਦਾ ਜਿਨ੍ਹਾਂ ਦੇ ਸਾਹਮਣੇ, ਜਿਨ੍ਹਾਂ ਦੇ ਬੱਚੇ ਵੀ ਹੋਣਗੇ, ਬੱਚੇ ਨੇ ਜਿਨ੍ਹਾਂ ਦੇ ਕੋਈ ਸ਼ਾਇਦ ਨਾ ਵਿਆਹ ਹੋਇਆ ਹੋਏ ਮਾਪਿਓ ਨੇ, ਉਹ ਸਾਰੇ ਹੀ ਕਿੰਨੇ, ਜਦੋਂ ਕੋਈ ਇੱਕ ਜੀ ਜਾਂਦਾ ਹੈ ਤੇ ਕਿੰਨੇ ਉਸ ਦੇ ਨਾਲ ਸਫ਼ਰ ਕਰਦੇ ਨੇ। ਔਰ ਇਹ ਇੱਕ ਅੱਜ ਪੰਜਾਬ ਦੇ ਵਿੱਚ ਬੜੇ ਸ਼ੌਕ ਦੀ ਗੱਲ ਹੈ ਇਹ ਸਾਰੇ ਨਾਲ। ਬੇਸ਼ੱਕ ਚਲੋ ਸਰਕਾਰ ਨੇ ਉਹਨਾਂ ਦੇ ਡਿਪੈਂਡੈਂਟਸ ਨੂੰ ਨੌਕਰੀਆਂ ਦੇਣ ਦਾ ਦੂਜਾ ਤੀਜਾ ਕੀਤਾ ਹੈ, ਪਰ ਇਹ ਇੱਕ ਬਹੁਤ ਵੱਡੀ ਟ੍ਰੈਜਡੀ ਹੈ ਜਿਸ ਦੇ ਲਈ ਅਸੀਂ ਅਫਸੋਸ ਦਾ ਇਜ਼ਹਾਰ ਕਰਦੇ। ਔਰ ਜਦੋਂ ਅਸੀਂ ਮਨੁੱਖੀ ਹੱਕਾਂ ਦੇ ਦਿਨ ਦੀ ਗੱਲ ਕਰਦੇ, ਔਰ ਇਹ ਵੀ ਇੱਕ ਚੰਗੀ ਗੱਲ ਹੈ ਕਿ ਇੱਕ ਜ਼ਮਾਨਾ ਸੀ ਜਦੋਂ ਅਸੀਂ ਪਹਿਲੇ ਦਿਨਾਂ 'ਚ 1991 ਜਾਂ 92 'ਚ ਪਹਿਲੀ ਵਾਰ ਇਹ ਅਸੀਂ ਫੈਸਲਾ ਕੀਤਾ ਕਿ ਜੀ 10 ਦਸੰਬਰ ਨੂੰ ਹਿਊਮਨ ਰਾਈਟਸ ਡੇ ਵਾਲੇ ਦਿਨ ਅਸੀਂ ਯੂਨਾਈਟਿਡ ਨੇਸ਼ਨਸ ਦੇ ਬਾਹਰ ਪ੍ਰੋਟੈਸਟ ਕਰਨੇ। ਤੇ ਜਿਹੜੇ ਜਿੱਥੇ ਫੈਸਲਾ ਲਿਆ ਜਾ ਰਿਹਾ ਸੀ ਉਸ ਮੀਟਿੰਗ ਦੇ ਵਿੱਚ ਜੇ 25-30 ਐਕਟਿਵਿਸਟ ਬੈਠੇ ਸੀ, ਸਿੱਖ ਯੂਥ ਆਫ ਅਮਰੀਕਾ ਦੇ, ਦੂਸਰੀਆਂ ਉਹਦੇ ਬਹੁਤੀਆਂ ਆਰਗੇਨਾਈਜੇਸ਼ਨ ਨਹੀਂ ਸੀ, ਤਾਂ ਬਹੁਤਿਆਂ ਨੂੰ ਪਤਾ ਨਹੀਂ ਸੀ ਇੱਕ ਅੱਧੇ ਨੂੰ ਛੱਡ ਕੇ ਕਿ ਜੀ ਇਹ ਕੀ ਹੁੰਦਾ ਹੈ। ਇੱਧਰ ਜੂਨ ਦਾ ਤਾਂ ਪਤਾ ਸੀ, ਜੂਨ ਦੇ ਤਾਂ ਕਰਦੇ ਹੀ ਸੀ। ਸੋ ਮੈਂ ਉਹਨਾਂ ਨੂੰ ਦੱਸਿਆ, ਮੈਂ ਕਿਹਾ ਜੀ ਬੇਸ਼ੱਕ ਅੱਜ ਸਾਨੂੰ ਇਹਦਾ ਬਹੁਤਾ ਨਹੀਂ ਪਤਾ ਜੀ, ਲੇਕਿਨ ਇਹ ਬੜਾ ਅਹਿਮ ਦਿਨ ਹੈ ਕਿਉਂਕਿ ਇੱਥੋਂ ਦੁਨੀਆ ਦੇ ਵਿੱਚ ਹਿਊਮਨ ਰਾਈਟਸ ਦੀ ਰੈਕਗਨੀਸ਼ਨ ਦਾ ਕਨਸੈਪਟ ਸ਼ੁਰੂ ਹੋਇਆ ਲੀਗਲੀ। ਯੂਨਾਈਟਿਡ ਨੇਸ਼ਨਸ ਦੂਸਰੇ ਸੰਸਾਰ ਯੁੱਧ ਤੋਂ ਬਾਅਦ ਹੋਂਦ 'ਚ ਆਈ ਕਿਉਂਕਿ ਕਰੋੜਾਂ ਲੋਕ ਮਾਰੇ ਗਏ। ਉਸ ਤੋਂ ਪਹਿਲਾਂ ਪਹਿਲੇ ਸੰਸਾਰ ਯੁੱਧ ਤੋਂ ਬਾਅਦ ਲੀਗ ਆਫ ਨੇਸ਼ਨਸ ਬਣੀ ਸੀ, ਪਰ ਉਹ ਲੂਜ਼ ਜਿਹਾ ਸਟਰਕਚਰ ਸੀ, ਬਹੁਤਿਆਂ ਨੂੰ ਜਿਹੜਾ ਉਹ ਕੋਈ ਬਹੁਤੀ ਇਫੈਕਟਿਵ ਨਹੀਂ ਰਹੀ। ਨਤੀਜਾ ਸੀ ਕਿ ਸੰਸਾਰ ਜੰਗ ਹੋਇਆ 1939 ਤੋਂ 1945 ਤੱਕ। ਔਰ ਅਸੀਂ ਪਰਲ ਹਾਰਬਰ ਸੈਗਮੈਂਟ, ਜਿਸ ਨੂੰ ਸਾਡੇ ਦਰਸ਼ਕਾਂ ਨੇ ਬੜੇ ਦੂਰ ਦੁਰਾਡੇ ਤੋਂ ਵੀ ਸਰਾਹਿਆ, ਉਸ ਦੇ ਵਿੱਚ ਸਾਰੇ ਵੇਰਵੇ ਦਿੱਤੇ ਸੀ ਕਿ ਇਨ ਦਾ ਐਂਡ ਉਹਦੇ 'ਚੋਂ ਕੀ ਨਿਕਲਿਆ। ਐਟਮ ਬੰਬ ਵੀ ਇਸਤੇਮਾਲ ਹੋਇਆ ਔਰ ਦੂਜਾ, ਔਰ ਕਿਸ ਹੱਦ ਤੱਕ ਫਿਰ ਉਸ ਪੀਰੀਅਡ ਦੇ ਵਿੱਚ ਯਹੂਦੀ, ਜਿਪਸੀ, ਕਮਿਊਨਿਸਟ, ਸਿਵਲ ਲਿਬਰਟੇਰੀਅਨ ਔਰ ਆਮ ਲੋਕ, ਜਦੋਂ ਬੰਬ ਪੈ ਰਹੇ ਸੀ 4 ਚੁਫੇਰੇ, ਕਿਵੇਂ ਕਰੋੜਾਂ ਲੋਕ ਜਿਹੜੇ ਨੇ ਉਹਦੇ 'ਚ ਮਾਰੇ ਗਏ। ਫਿਰ ਦੁਨੀਆ ਦੇ ਦੇਸ਼ ਜਿਹੜੇ ਨੇ, ਔਰ ਬਿਗਨਿੰਗ ਯੂਨਾਈਟਿਡ ਨੇਸ਼ਨਸ ਬਣਾਉਣ ਪਰ ਉਦੋਂ UNO ਕਹਿੰਦੇ ਸੀ, ਹੁਣ ਉਹ ਨਹੀਂ ਕਹਿੰਦੇ। ਅਜੇ ਵੀ ਸਾਡੇ
ਕਈ ਬੜੇ ਸਿਆਣੇ ਬਾਣੇ ਵਿਦਵਾਨ UNO ਹੀ ਕਹੀ ਜਾਣਗੇ। ਮੈਂ ਕਿਹਾ ਭਾਈ ਇਹ 10 ਸਾਲ ਹੋ ਗਏ ਉਹਨਾਂ ਨੇ ਉਹ ਵਿੱਚੋਂ ਲਾਤਾ, ਇਕੱਲਾ ਯੂਨਾਈਟਿਡ ਨੇਸ਼ਨਸ ਹੈ। ਪਰ ਜਦੋਂ 10 ਦਸੰਬਰ 1948 ਨੂੰ ਇਹ ਚਾਰਟਰ ਬਣਿਆ, ਲਗਭਗ 50 ਦੇਸ਼ ਮੈਂਬਰ ਸੀ UNO ਦੇ, ਔਰ ਉਹਨਾਂ ਨੇ ਇਹ ਮੁੱਢਲਾ ਜਿਹੜਾ ਚਾਰਟਰ ਸੀ ਜਿਸ ਦੇ ਥੱਲੇ ਮਨੁੱਖੀ ਹੱਕਾਂ ਦੀ ਗੱਲ ਹੋਈ, ਔਰ ਬਹੁਤ ਸਾਰੇ ਫਿਰ ਉਸ ਤੋਂ ਬਾਅਦ ਜਿਹੜੀਆਂ ਜਨੀਵਾ ਕਨਵੈਨਸ਼ਨਸ ਹੋਈਆਂ, ਪ੍ਰੋਟੋਕੋਲਸ ਹੋਏ, ਉਹਦੇ 'ਚ ਬਹੁਤ ਸਾਰੀਆਂ ਚੀਜ਼ਾਂ ਐਡ ਹੋ ਕੇ ਇੱਕ ਕਨਸੈਪਟ ਆਇਆ। ਕਿਉਂਕਿ ਇਸ UN ਚਾਰਟਰ ਦਾ ਬੇਸ ਇਹ ਸੀ ਜਿਹੜਾ 10ਵੇਂ ਪਾਤਸ਼ਾਹ ਦਾ ਫਰਮਾਨ ਸੀ ਕਿ ਮਾਨਸ ਕੀ ਜਾਤ ਸਭ ਹੈ ਇੱਕ ਹੈ ਪਹਿਚਾਨ ਨੂੰ ਜੀ, ਔਰ ਬਹੁਤ ਸਾਰੇ ਜਿਹੜੇ ਪ੍ਰਿੰਸੀਪਲ UN 'ਚ ਨੇ, ਬਰਾਬਰੀ ਦੀ ਗੱਲ, ਆਪਣਾ ਅਕੀਦਾ, ਆਪਣਾ ਫੇਥ, ਆਪਣਾ ਮਜ਼ਹਬ, ਆਪਣਾ ਵਿਸ਼ਵਾਸ ਕਰਨਾ ਜਾਂ ਨਾ ਕਰਨਾ, ਉਸ ਦੇ ਲਈ ਆਜ਼ਾਦੀ, ਕੋਈ ਹਕੂਮਤ, ਕੋਈ ਨਿਜ਼ਾਮ ਆਪਣੀ ਜਿਹੜਾ ਹੈ ਉਹ ਵਿਚਾਰਧਾਰਾ ਜਾਂ ਮਜ਼ਹਬ ਕਿਸੇ 'ਤੇ ਥੋਪੇਗਾ ਨਹੀਂ, ਕਿਤੇ ਵੀ ਜਾ ਸਕਣ ਦੀ ਆਜ਼ਾਦੀ, ਸਿਆਸੀ ਵਿਚਾਰਾਂ ਦੇ ਆਧਾਰ 'ਤੇ ਤੁਹਾਡੇ ਕੋਲ ਜੀਣ ਦਾ ਹੱਕ, ਫਿਰ ਆਰਥਿਕ ਹੱਕ, ਦੂਸਰੇ ਵਿਦਿਆ ਦੇ ਹੱਕ, ਲੰਬਾ ਚੌੜਾ ਕੰਮ ਹੈ। ਲੇਕਿਨ ਇਹ ਇੱਕ ਬਿਗਨਿੰਗ ਸੀ, ਔਰ ਮੈਂ ਸਮਝਦਾ ਵੀ ਅੱਜ ਜਦੋਂ 30 ਸਾਲ ਬਾਅਦ ਮੈਂ ਪੰਜਾਬ ਦੇ ਕੰਟੈਕਸਟ ਵੀ ਦੇਖਿਆ, ਹੁਣ ਪਿਛਲੇ ਕੁਝ ਸਾਲਾਂ ਤੋਂ ਹੀ ਹੈ, ਤੇ ਇੱਕ ਇਸ ਦਿਨ ਦੀ ਅਹਿਮੀਅਤ ਜਿਹੜੀ ਹੈ ਹਰ ਇੱਕ ਨੇ ਸਮਝਣੀ ਸ਼ੁਰੂ ਕੀਤੀ ਹੈ। ਹਾਲਾਂਕਿ ਐਮਨੈਸਟੀ ਇੰਟਰਨੈਸ਼ਨਲ, ਹਿਊਮਨ ਰਾਈਟਸ ਵਾਚ ਵਰਗੀਆਂ ਆਰਗੇਨਾਈਜੇਸ਼ਨਸ ਤਾਂ ਹਮੇਸ਼ਾ ਕੈਂਡਲ ਲਾਈਟ ਵਿਜਲਸ ਔਰ ਦੂਸਰਾ ਕਰਦੀਆਂ ਹੀ ਨੇ, ਪਰ ਹੁਣ ਸਿੱਖਾਂ 'ਚ ਵੀ ਇਸ ਗੱਲ ਦੇ ਲਈ ਜਾਗਰੂਕਤਾ ਹੈ ਕਿ ਇਸ ਦਿਨ ਨੂੰ ਮਨਾਇਆ ਜਾਂਦਾ। ਔਰ ਇੱਕ ਦੋ ਫੰਕਸ਼ਨ ਇਸ ਨਾਲ ਸੰਬੰਧਿਤ ਜਿਹੜੀਆਂ ਮੇਰੀਆਂ ਨਜ਼ਰਾਂ 'ਚੋਂ ਗੁਜ਼ਰੇ ਨੇ, ਹੋ ਸਕਦਾ ਹੋਰ ਵੀ ਥਾਵਾਂ 'ਤੇ ਹੋਣਗੇ। ਇੱਕ ਜਿਹੜਾ ਆਲਰੇਡੀ ਹੋ ਚੁੱਕਾ ਹੈ, ਕਿਉਂਕਿ ਉੱਥੇ ਮੈਂ ਜਿਵੇਂ ਕਿਹਾ 10 ਦਸੰਬਰ ਹੈ, ਪਰ ਇੱਕ ਦਿਨ ਪਹਿਲਾਂ ਉਹਨਾਂ ਨੇ ਰੱਖਿਆ, ਦਲ ਖਾਲਸਾ ਨੇ ਬਟਾਲੇ ਦੇ ਵਿੱਚ ਸੈਂਕੜਿਆਂ ਉਹ ਪਰਿਵਾਰ ਜਿਨ੍ਹਾਂ ਨੂੰ ਉਹਨਾਂ ਨੇ ਪਿਛਲੇ ਪੀਰੀਅਡ ਦੇ ਵਿੱਚ ਜਿਨ੍ਹਾਂ ਦੇ ਲਵਡ ਵਨਸ ਨੂੰ ਚੁੱਕ ਕੇ ਮਾਰ ਦਿੱਤਾ, ਡਿਸਅਪੀਅਰ ਕਰ ਦਿੱਤਾ ਹੈ। ਸੋ 150 ਦੇ ਕਰੀਬ ਪਰਿਵਾਰ, ਹਾਲਾਂਕਿ ਗਿਣਤੀ ਜਿਹੜੀ ਹੈ 50,000 ਤੋਂ ਜ਼ਿਆਦਾ ਹੈ ਜਿਹੜੀ ਡਿਸਅਪੀਅਰੈਂਸਿਸ ਔਰ ਕਿਲਡ ਔਰ ਦੂਜੇ ਨੇ ਜੀ, ਲੇਕਿਨ 150 ਤੋਂ ਜ਼ਿਆਦਾ ਪਰਿਵਾਰਾਂ ਦੇ ਜਿਹੜੇ ਜੀ ਨੇ ਉਹ ਇਕੱਠੇ ਹੋਏ। ਬਟਾਲੇ ਦੇ ਵਿੱਚ ਇਤਿਹਾਸਕ ਗੁਰਦੁਆਰਾ ਹੈ ਸੱਤ ਕਰਤਾਰੀਆਂ, ਉੱਥੇ ਇਕੱਠੇ ਹੋ ਕੇ ਉਹਨਾਂ ਨੇ ਫਿਰ 5 ਸਿੰਘ ਸਾਹਿਬਾਨ ਜਿਹੜੇ ਕਿ ਸ਼੍ਰੀ ਅਕਾਲ ਤਖਤ ਸਾਹਿਬ ਅੰਮ੍ਰਿਤ ਸੰਚਾਰ ਦੀ ਸੇਵਾ ਕਰਦੇ ਸਨ, ਪਰ ਜਦੋਂ ਉਹਨਾਂ ਨੇ ਸੌਦਾ ਸਾਧ ਦੇ ਉੱਤੇ ਜਿਹੜਾ ਉਹ ਅਕਾਲ ਤਖਤ ਦੇ ਜਥੇਦਾਰ ਨੇ ਮਾफ़ ਕਰਨ ਦੀ ਲਾਈਨ ਲਈ, ਸੋ ਉਹਨਾਂ ਨੇ ਆਪਣੀ ਆਵਾਜ਼ ਬੁਲੰਦ ਕੀਤੀ। ਭਾਵੇਂ ਉਹਨਾਂ ਨੂੰ ਨੌਕਰੀਓਂ ਕੱਢ ਦਿੱਤਾ ਗਿਆ ਹੈ, ਪਰ ਉਹ ਅਜੇ ਵੀ ਅੰਮ੍ਰਿਤ ਸੰਚਾਰ ਦੀ ਸੇਵਾ 'ਚ ਕਾਰਜਰਤ ਨੇ। ਮੈਨੂੰ ਚੰਗਾ ਲੱਗਾ ਕਿ ਵੀ ਚਲੋ ਭਾਵੇਂ ਕਈ ਚੀਜ਼ਾਂ 'ਚ ਵਖਰੇਵੇਂ ਵੀ ਨੇ, ਪਰ ਉੱਥੇ ਜਿਹੜਾ ਵੀ ਕੋਈ ਬੈਠਾ ਹਰ ਇੱਕ ਨੂੰ ਲੱਗਦਾ ਵੀ ਮੈਂ ਕੁਛ ਨਾ ਕੁਛ ਕਰਾਂ। ਸੋ ਇਸ ਮਾਰਚ ਨੂੰ ਜਿਹੜਾ ਗੁਰਦੁਆਰਾ ਸੱਤ ਕਰਤਾਰੀਆਂ ਤੋਂ ਸ਼ੁਰੂ ਹੋਇਆ, ਇਹ ਜਾ ਕੇ ਭਾਈ ਸੁੱਖਾ ਸਿੰਘ ਮਤਾਬ ਸਿੰਘ ਪਾਰਕ ਹੈ ਬਟਾਲੇ 'ਚ, ਉੱਥੇ ਐਂਡ ਹੋਇਆ। ਔਰ ਸਟੇਜ ਦੇ ਉੱਥੇ ਕੋਈ ਲੀਡਰ ਨਹੀਂ ਸੀ ਬੈਠੇ ਹੋਏ, ਉਹਨਾਂ ਹੀ ਪਰਿਵਾਰਾਂ ਦੇ ਔਰ ਉਹਨਾਂ ਦੀਆਂ ਪਿਕਚਰਸ। ਔਰ ਇਸ ਮੌਕੇ ਦੇ ਉੱਤੇ ਖਾਸ ਤੌਰ 'ਤੇ ਜੰਮੂ ਕਸ਼ਮੀਰ ਤੋਂ ਹੁਰੀਅਤ ਕਾਨਫਰੰਸ ਨਾਲ ਸੰਬੰਧਿਤ ਵਕੀਲ ਨੇ ਦਵਿੰਦਰ ਸਿੰਘ, ਉਹਨਾਂ ਨੇ ਵੀ ਸ਼ਮੂਲੀਅਤ ਕੀਤੀ। ਔਰ ਮੀਡੀਆ ਦੇ ਨਾਲ ਤਾਂ ਭਾਈ ਹਰਪਾਲ ਸਿੰਘ ਚੀਮਾ, ਕੰਵਰਪਾਲ ਸਿੰਘ ਬਿੱਟੂ, ਹਰਚਰਨਜੀਤ ਸਿੰਘ ਧਾਮੀ ਜੀ, ਕਰਨੈਲ ਸਿੰਘ ਪੀਰ ਮੁਹੰਮਦ, ਇਹਨਾਂ ਸਾਰਿਆਂ ਨੇ ਗੱਲਬਾਤ ਕੀਤੀ। ਔਰ ਅੱਜ ਇੱਕ ਫੰਕਸ਼ਨ ਜਿਹੜਾ 10 ਨੂੰ ਹੋਏਗਾ ਉਹ ਚੰਡੀਗੜ੍ਹ 'ਚ, ਉਹ ਲਾਇਰਸ ਫਾਰ ਹਿਊਮਨ ਰਾਈਟਸ ਔਰ ਦੂਸਰੀਆਂ ਆਰਗੇਨਾਈਜੇਸ਼ਨਸ ਨੇ ਰੱਖਿਆ, ਉਹ ਪਾਣੀਆਂ ਦੇ ਮੁੱਦੇ 'ਤੇ। ਕਿਉਂਕਿ ਜਦੋਂ ਅਸੀਂ ਇਨਸਾਨੀ ਹੱਕਾਂ ਦੀ ਗੱਲ ਕਰਦੇ ਹਾਂ, ਸਿਰਫ ਇਹ ਰਾਈਟ ਆਫ ਸੈਲਫ ਡਿਟਰਮੀਨੇਸ਼ਨ ਤੱਕ ਹੀ ਮਹਿਦੂਦ ਨਹੀਂ ਹੈ ਕਿ ਵੀ ਅਸੀਂ ਜਿਹੜਾ ਸਵੈ ਨਿਰਣੇ ਦਾ ਹੱਕ ਹੈ, ਇਸ ਦੇ ਨਾਲ ਇਹ ਤੁਹਾਡਾ ਰਾਈਟ ਟੂ ਲਾਈਫ, ਰਾਈਟ ਟੂ ਐਜੂਕੇਸ਼ਨ ਔਰ ਰਾਈਟ ਟੂ ਰਿਸੋਰਸਿਸ, ਔਰ ਇਹ ਸਾਡਾ ਔਰ ਭਾਰਤੀ ਸੰਵਿਧਾਨ ਵੀ ਗਾਰੰਟੀ ਕਰਦਾ ਹੈ ਰਾਈਪੇਰੀਅਨ ਰਾਈਟਸ ਦੇ ਥੱਲੇ। ਸੋ ਚੰਡੀਗੜ੍ਹ ਦੇ ਵਿੱਚ ਇੱਕ ਵੱਡੇ ਪੈਮਾਨੇ ਦੀ ਸੈਮੀਨਾਰ ਕਮ ਕਾਨਫਰੰਸ ਰੱਖੀ ਹੋਈ ਹੈ, ਜਿਹਦੇ 'ਚ ਜ਼ਾਹਰ ਹੈ ਨਵਕਿਰਨ ਸਿੰਘ ਐਡਵੋਕੇਟ, ਮੈਨੂੰ ਪਤਾ ਲੱਗਾ ਸੀ ਡਾਕਟਰ ਧਰਮਵੀਰ ਗਾਂਧੀ ਵੀ ਸ਼ਾਇਦ ਜਾ ਰਹੇ ਨੇ, ਔਰ ਸਰਦਾਰ ਪ੍ਰੀਤਮ ਸਿੰਘ ਕੁੰਮੇਦਾਨ। ਇਹ ਬਹੁਤ ਐਲਡਰਲੀ ਨੇ ਹੁਣ, ਪਰ ਪਾਣੀਆਂ ਦੇ ਮੁੱਦੇ 'ਤੇ ਹਾਲਾਂ ਅਸੀਂ ਸਾਰੇ ਪਿਛਲੇ 15-20 ਸਾਲ ਤੋਂ ਜ਼ਿਆਦਾ ਸਮੇਂ 'ਚ ਮੇਰਾ ਖਿਆਲ ਹੈ 150 ਆਰਟੀਕਲ ਇਹਦੇ 'ਤੇ ਲਿਖਿਆ ਹੋਏਗਾ ਜੀ। ਪਰ ਬਹੁਤ ਵਾਰ ਜਦੋਂ ਮੈਂ ਵੀ ਫੈਕਟਸ ਔਰ ਪ੍ਰਾਈਸ ਕੀ ਹੈ, ਜਾਂ ਜਿਹੜੀ ਉਹਨਾਂ ਦੀ ਪ੍ਰੀਤਮ ਸਿੰਘ ਕੁੰਮੇਦਾਨ ਪਹਿਲੇ ਦਿਨ ਤੋਂ ਕਹਿੰਦੇ ਰਹੇ ਕਿ ਰਾਇਲਟੀ ਔਨ ਵਾਟਰ, ਕਿ ਜਿਹੜਾ ਸਾਡਾ ਪਾਣੀ ਰਾਜਸਥਾਨ ਲਿਜਾ ਰਿਹਾ ਜਾਂ ਹੁਣ ਹਰਿਆਣਾ ਲਿਜਾ ਰਿਹਾ 1966 ਤੋਂ, ਇਸ ਦੇ ਉੱਤੇ ਰਾਇਲਟੀ ਦੀ ਉਹਨਾਂ ਨੇ ਕੈਲਕੂਲੇਟ ਵੀ ਕੀਤਾ ਹੋਇਆ ਵਰਲਡ ਦੇ ਸਟੈਂਡਰਡ ਪਾਣੀ ਦੇ ਪ੍ਰਾਈਸ ਦੇ ਨਾਲ। ਸੋ ਉਹਨਾਂ ਨੇ ਵੀ ਸ਼ਮੂਲੀਅਤ ਕਰਨੀ ਹੈ, ਦੂਸਰੇ ਆਗੂ ਵੀ ਹੋਣਗੇ। ਸੋ ਕੁੱਲ ਮਿਲਾ ਕੇ ਅਸੀਂ ਸਮਝਦੇ ਹਾਂ ਵੀ ਇਹ ਇੱਕ ਪੋਜ਼ੀਟਿਵ ਗੱਲ ਹੈ ਕਿ ਸਾਡੀ ਧਰਤੀ ਦੇ ਉੱਤੇ ਜਿੱਥੇ ਇੱਕ ਪਾਸੇ
ਅਸੀਂ ਕੱਲ੍ਹ ਵੇਰਵੇ ਨਾਲ ਜ਼ਿਕਰ ਕੀਤਾ ਸੀ ਕਿ ਕਿਵੇਂ ਸਾਡੇ ਮੁੱਢਲੇ ਹੱਕ ਨੂੰ ਜਿਹੜਾ ਕਿ ਧਾਰਮਿਕ ਆਜ਼ਾਦੀ ਹੈ ਉਹ ਸਰਕਾਰ ਨੇ ਕੁਚਲਿਆ। ਜੀ ਇਹਦੇ ਬਾਵਜੂਦ ਜਿਹੜੇ ਗੁਰੂ ਕੇ ਵਰਸਾਏ ਹੋਏ ਸਿੰਘ ਸਿੰਘਣੀਆਂ ਨੇ ਉਹਨਾਂ ਨੇ ਡਿਫਾਈਂਸ ਦਿੱਤੀ ਹਕੂਮਤ ਨੂੰ, ਔਰ ਉਸ ਧਰਤੀ ਤੇ ਸਾਬੋ ਕੀ ਤਲਵੰਡੀ ਦੀ ਉਸ ਮੁਕਾਮ ਦੇ ਉੱਤੇ ਜਿੱਥੇ ਕਦੇ ਗੁਰੂ ਕਲਗੀਧਰ ਪਾਤਸ਼ਾਹ ਨੇ ਅਖੀਰਲੇ 9-10 ਮਹੀਨੇ ਪੰਜਾਬ ਤੋਂ ਦੱਖਣ ਵੱਲ ਜਾਣ ਤੋਂ ਪਹਿਲਾਂ ਗੁਜ਼ਾਰੇ, ਜਿਸ ਧਰਤੀ ਤੇ ਗੁਰੂ ਗ੍ਰੰਥ ਸਾਹਿਬ ਦੀ ਬੀੜ, ਦਮਦਮੀ ਬੀੜ ਜਿਸ ਨੂੰ ਫਿਰ ਗੁਰਤਾ ਦਿੱਤੀ, ਉਹ ਮੁਕੰਮਲ ਹੋਈ। ਔਰ ਇਹ ਉਹੀ ਮੁਕਾਮ ਹੈ ਜਿੱਥੇ ਕਿ ਗੁਰੂ ਦੀ ਕਲਾ, ਔਰ ਜਦੋਂ ਅਸੀਂ ਐਜੂਕੇਸ਼ਨ ਦੇ ਹਵਾਲੇ ਨਾਲ ਵੀ ਦੇਖਦੇ ਹਾਂ, ਦਮਦਮਾ ਬੇਸ਼ੱਕ ਉਹਨਾਂ ਦੇ ਕਮਰ ਕੱਸਾ ਖੋਲ੍ਹਣ ਨਾਲ ਜੁੜਿਆ ਹੋਇਆ, ਪਰ ਇਹਨੂੰ ਅਸੀਂ ਗੁਰੂ ਕੀ ਕਾਂਸ਼ੀ ਕਹਿੰਦੇ ਹਾਂ। ਕਾਂਸ਼ੀ ਬਨਾਰਸ ਦਾ ਨਾਂ ਹੈ, ਜਿੱਥੇ ਲਰਨਿੰਗ ਔਰ ਲਿਖਣਸਾਰ ਸਰੋਵਰ ਔਰ ਇਹ ਸਾਰਾ ਮੁਕਾਮ, ਕਿਉਂਕਿ ਇੱਥੇ ਹੀ ਫਿਰ ਗੁਰੂ ਗ੍ਰੰਥ ਸਾਹਿਬ ਜੀ ਦੀ ਕਥਾ ਬੀੜ ਦਾ ਮੁਕੰਮਲ ਹੋਣਾ, ਔਰ ਇਸ ਮੁਕਾਮ ਤੋਂ ਹੀ ਫਿਰ ਬਾਬਾ ਦੀਪ ਸਿੰਘ, ਭਾਈ ਮਨੀ ਸਿੰਘ, ਬਹੁਤ ਕੁਛ ਜਿਹੜਾ ਸਾਡਾ ਉਸ ਧਰਤੀ ਨਾਲ ਜੁੜਿਆ ਹੋਇਆ। ਸੋ ਖਾਲਸੇ ਨੇ ਉਹ ਡਿਫਾਈਂਸ ਵੀ ਦਿੱਤੀ। ਔਰ ਅੱਜ ਜਦੋਂ ਅਸੀਂ 10 ਦਸੰਬਰ ਦੇ ਹਵਾਲੇ ਨਾਲ ਗੱਲ ਕਰ ਰਹੇ ਤੇ ਅਸੀਂ ਪਿਛਲੇ ਸਾਰੇ ਵਰੇ ਦੇ ਦੌਰਾਨ ਉਹਨਾਂ ਸਾਰੀਆਂ ਹੀ ਬਹਾਦਰ ਆਵਾਜ਼ਾਂ ਨੂੰ ਜਿਹੜੀਆਂ ਦੁਨੀਆ ਭਰ ਦੇ ਵਿੱਚ ਆਪੋ ਆਪਣੇ ਲੋਕਾਂ ਦੀ ਆਜ਼ਾਦੀ ਦੇ ਲਈ, ਮੁੱਢਲੇ ਹੱਕਾਂ ਦੇ ਲਈ ਜਿਨ੍ਹਾਂ ਨੇ ਕੁਰਬਾਨੀਆਂ ਦਿੱਤੀਆਂ ਨੇ, ਜਿਹੜੇ ਕੁਰਬਾਨ ਹੋਏ, ਮਾਰੇ ਗਏ, ਜੇਲ੍ਹਾਂ 'ਚ ਨੇ, ਨਿਰੰਤਰ ਆਵਾਜ਼ ਉਠਾ ਰਹੇ ਨੇ, ਕੁੱਲ ਦੁਨੀਆ ਦੇ 7 ਬਿਲੀਅਨ ਲੋਕਾਂ ਦੇ ਜਿਹੜੇ ਨੁਮਾਇੰਦੇ ਨੇ, ਉਹਨਾਂ ਨੂੰ ਅਸੀਂ ਜਿਹੜਾ ਉਹ ਸ਼ਰਧਾ ਦੇ ਫੁੱਲ ਭੇਟ ਕਰਦੇ ਹਾਂ, ਜਿਹੜੇ ਜਾ ਚੁੱਕੇ ਨੇ ਇਸ ਦੁਨੀਆ ਤੋਂ, ਔਰ ਜਿਹੜੇ ਖੜੇ ਨੇ ਉਹਨਾਂ ਦੀ ਚੜ੍ਹਦੀ ਕਲਾ ਦੇ ਲਈ ਅਸੀਂ ਜਿਹੜਾ ਅਰਦਾਸ ਕਰਦੇ ਹਾਂ। ਔਰ ਅੱਜ ਇਸ ਵਿਸ਼ੇਸ਼ ਮੁੱਦੇ ਦੇ ਉੱਤੇ ਹੀ ਭਾਈ ਹਰਪਾਲ ਸਿੰਘ ਚੀਮਾ 9:30 ਤੋਂ 10 ਵਾਲੇ ਸਲੋਟ ਦੇ ਵਿੱਚ ਜਿਹੜੇ ਉਹ ਆਉਣਗੇ। ਸੋ ਟਿਊਨ ਇਨ ਰਹਿਣਾ। ਇਸ ਬਾਰੇ ਮੈਂ ਵੇਰਵੇ 'ਚ ਗੱਲ ਕਰਨ ਤੋਂ ਪਹਿਲਾਂ ਫਿਰ ਕੁਝ ਚੀਜ਼ਾਂ ਅਨਾਊਂਸ ਹੋਣ ਤੋਂ ਰਹਿ ਜਾਂਦੀਆਂ ਨੇ। ਭਾਈ ਰੇਸ਼ਮ ਸਿੰਘ, ਜਦੋਂ ਹੁਣ 10 ਦਸੰਬਰ ਦੇ ਅਸੀਂ ਹਵਾਲੇ ਨਾਲ ਗੱਲ ਕਰ ਰਹੇ ਕਿ ਜਿਹੜੇ ਸਾਡੇ ਵਿਚਲੇ ਨੇ, ਜਿਹੜੇ ਅਮਰੀਕਾ ਦੇ ਸ਼ਹਿਰੀ ਸਾਥੋਂ ਗਏ, ਜਿਨ੍ਹਾਂ ਦੀ ਬੇਟੀ ਹੈ ਯੂਨੀਵਰਸਿਟੀ ਗੋਇੰਗ ਸਿੰਘਣੀ ਹੈ, ਔਰ 4 ਨਵੰਬਰ ਤੋਂ ਉਹ ਪੁਲਿਸ ਹਿਰਾਸਤ ਵਿੱਚ ਨੇ। ਔਰ ਜਦੋਂ ਅਸੀਂ ਆਪਣੇ ਘਰਾਂ ਦੀ ਗੱਲ ਦੇਖਦੇ ਹਾਂ, ਆਪਣੇ ਸੁੱਖ ਦੇਖਦੇ ਹਾਂ, ਬਹੁਤ ਵਾਰ ਅਸੀਂ ਭੁੱਲ ਜਾਂਦੇ ਹਾਂ ਕਿ ਆਜ਼ਾਦੀ, ਕਿਸੇ ਦੀ ਇੱਕ ਲਾਈਨ ਸੀ, ਪੂਰਾ ਤਾਂ ਪਤਾ ਨਹੀਂ ਕੀ ਸੀ ਕਪਲੇਟ, ਕਿ ਆਜ਼ਾਦੀ ਮੁਫਤ ਨਹੀਂ ਮਿਲਦੀ, ਇਹਦਾ ਮੁੱਲ ਤਾਰਨਾ ਪੈਂਦਾ। ਬਿਲਕੁਲ ਜੀ। ਤੇ ਅਸੀਂ ਇਹਦਾ ਇੰਨਾ ਜ਼ਿਆਦਾ ਮੁੱਲ ਤਾਰਿਆ, ਬੀਤੇ ਦੇ ਇਤਿਹਾਸ 'ਚ ਵੀ, ਅੱਜ ਵੀ ਤਾਰ ਰਹੇ। ਔਰ ਜਿਹੜੇ ਇਸ ਪਾਸੇ ਤੁਰੇ ਹੋਏ ਨੇ ਉਹਨਾਂ ਦੇ ਨਾਲ ਖਲੋਣਾ, ਉਹਨਾਂ ਦੀ ਹਰ ਸੰਭਵ ਮਦਦ ਕਰਨੀ, ਜੇ ਹੋਰ ਕੁਛ ਨਹੀਂ ਕਰ ਸਕਦੇ ਤਾਂ ਫਿਰ ਘੱਟੋ ਘੱਟ ਉਹਨਾਂ ਦੇ ਲਈ ਅਰਦਾਸ ਹੀ ਕਰਨੀ। ਔਰ ਇਹਦੇ 'ਚ ਜਿਵੇਂ ਮੈਂ ਦੱਸਿਆ ਸੀ ਕਿ ਵੌਇਸਿਸ ਫਾਰ ਫਰੀडम ਨੇ, ਔਰ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ, ਯੂਨਾਈਟਿਡ ਸਿੱਖ, ਸਾਰੀਆਂ ਜਥੇਬੰਦੀਆਂ ਨੇ ਜਿਹੜੀ ਹੈ ਪਟੀਸ਼ਨ ਵਾਈਟ ਹਾਊਸ ਨੂੰ ਜਿਹੜੀ ਹੈ ਐਡਰੈਸ ਕੀਤੀ ਹੈ। ਔਰ ਆਲਰੇਡੀ 2-3 ਦਿਨ ਗੁਜ਼ਰ ਚੁੱਕੇ ਨੇ, ਔਰ ਇਹਦੇ ਲਈ ਬੜੀ ਤੇਜ਼ੀ ਨਾਲ ਦਸਤਖਤਾਂ ਦੀ ਲੋੜ ਹੈ, ਕਿਉਂਕਿ 30 ਦਿਨਾਂ ਦੇ ਵਿੱਚ 1 ਲੱਖ ਸਿਗਨੇਚਰ ਹੋਣੇ ਜ਼ਰੂਰੀ ਨੇ। ਸੋ ਜਿਹਦਾ ਮਤਲਬ ਇਹ ਹੈ ਕਿ ਐਵਰੇਜ ਅੱਜ ਤੋਂ ਜੇ ਅਸੀਂ ਦੇਖੀਏ, ਹੁਣ ਅਜੇ 2000 ਦੇ ਨੇੜੇ ਤੇੜੇ ਦਸਤਖਤ ਨੇ, 4000 ਸਿਗਨੇਚਰ ਰੋਜ਼ ਦੇ ਹੋਣ, ਫਿਰ ਅਸੀਂ ਆਪਣੇ ਟਾਰਗੇਟ ਤੇ ਪਹੁੰਚਦੇ ਹਾਂ। ਸੋ ਆਪੋ ਆਪਣੇ ਆਉਂਦਾ ਸੰਡੇ ਨੂੰ ਵੀ ਜਿਹੜੇ ਸੁਣਦੇ ਨੇ ਗੁਰਦੁਆਰਿਆਂ 'ਚ ਭਾਵੇਂ 2-4 ਲੈਪਟਾਪ ਰੱਖ ਲਓ, ਉਹ ਸਾਰੇ ਨੂੰ ਜਿਹੜੀ ਸੰਗਤਾਂ ਦੇ ਦਸਤਖਤ ਕਰਾਓ, ਆਪਣੇ ਪਰਿਵਾਰਾਂ ਦੇ, ਜਿਵੇਂ ਮੈਂ ਕਿਹਾ ਸੀ ਕਿ ਈਮੇਲਸ ਬਣਾ ਕੇ, ਔਰ ਇਸ ਸਾਰੇ ਨੂੰ ਜਿਹੜਾ ਵੱਧ ਤੋਂ ਵੱਧ, ਕਿਉਂਕਿ ਹੁਣ ਤੋਂ ਹੀ ਨਹੀਂ ਤਾਂ ਹੁੰਦਾ ਹੈ, ਅਖੀਰਲੇ ਜਦੋਂ 4-5 ਦਿਨ ਰਹਿ ਜਾਂਦੇ ਨੇ ਫਿਰ ਸਭ ਦਾ ਜ਼ੋਰ ਲੋੜ ਤੋਂ ਜ਼ਿਆਦਾ ਲੱਗਣਾ ਸ਼ੁਰੂ ਹੁੰਦਾ ਹੈ। ਸੋ ਇਹ ਮੈਂ ਇਹਨੂੰ ਜ਼ੋਰਦਾਰ, ਔਰ ਇਹਦੇ 'ਚ ਸਾਡੇ ਕਿਉਂਕਿ ਬਹੁਤ ਸਾਰੇ ਪਾਕਿਸਤਾਨੀ ਵੀਰ ਭੈਣਾਂ ਵੀ ਇਸ ਪ੍ਰੋਗਰਾਮ ਨਾਲ ਜੁੜੇ ਹੋਏ ਨੇ। ਸੋ ਇਹਦੇ 'ਚ ਕੋਈ ਨੈਸ਼ਨੈਲਿਟੀ, ਕੋਈ ਦੇਸ਼, ਕੋਈ ਇਲਾਕੇ ਦੀ ਕੋਈ ਬੰਦਸ਼ ਨਹੀਂ ਹੈ। ਦੁਨੀਆ ਭਰ 'ਚੋਂ ਕਿਤਿਓਂ ਵੀ ਜਿਹੜਾ, ਕਿਉਂਕਿ ਵਾਈਟ ਹਾਊਸ ਨੂੰ ਪੈਟੀਸ਼ਨ ਹੈ ਔਰ ਇਸ ਦੇ ਉੱਤੇ ਦਸਤਖਤ ਕਰਨ। ਦੂਸਰਾ ਪਾਰਟ, ਬੇਸ਼ੱਕ ਅਸੀਂ ਕੁਛ ਆਉਣ ਵਾਲੇ ਪੀਰੀਅਡ 'ਚ TV 84 ਦੇ ਹਵਾਲੇ ਨਾਲ ਪ੍ਰੋਗਰਾਮਿੰਗ 'ਚ ਵੀ ਚੇਂਜਸ ਕਰਾਂਗੇ, ਉਸ ਦੇ ਉੱਤੇ ਗੰਭੀਰ ਵਿਚਾਰ ਕਰ ਰਹੇ। ਪਰ ਕੁਝ ਸਮਾਂ ਪਹਿਲਾਂ ਜਿਹੜਾ ਅੱਜ ਇੱਕ ਬੜਾ ਅੱਛਾ ਡਰਾਮਾ ਜਿਹੜਾ ਕਿ ਬਹੁਤ ਸਾਰਿਆਂ ਨੇ ਮਿਹਨਤ ਕਰਕੇ, ਫਾਈਨੈਂਸ ਵੀ ਸਾਡੇ ਅਮਰੀਕਾ ਵਿਚਲੇ ਵੀਰਾਂ ਭੈਣਾਂ ਨੇ ਕੀਤਾ, ਕੇਸਰੀ ਪੈਂਡਾ ਰਸਤੇ ਨੂੰ ਕਹਿੰਦੇ ਨੇ। ਕੇਸਰੀ ਜ਼ਾਹਰ ਹੈ ਕੁਰਬਾਨੀ ਦਾ, ਸ਼ਹਾਦਤ ਦਾ ਔਰ ਖਾਲਿਸਤਾਨ ਦਾ ਸਾਡਾ ਨਿਸ਼ਾਨ ਕੇਸਰੀ। ਇਹ ਵੀ ਆਪਣੇ ਆਪ ਦੇ ਵਿੱਚ
ਉਸ ਚਿੱਟੇ ਤੋਂ ਕੇਸਰੀ ਬਣਿਆ, ਨੇ ਤਾਂ ਧੌਲ ਤੋਂ ਅੱਜ ਕਿਤੇ ਹੁੰਦਾ ਸੀ, ਗੁਰੂ ਅਮਰਦਾਸ ਜੀ ਨੇ ਮੈਂਸ਼ਨ ਕੀਤਾ ਹੈ ਚਿੱਟਾ। ਸੋ ਗੁਰੂ ਅਰਜਨ ਸਾਹਿਬ ਦੀ ਸ਼ਹਾਦਤ ਉਹਨੂੰ ਕੇਸਰੀ ਬਣਾਉਂਦੀ ਹੈ। 10ਵੇਂ ਪਾਤਸ਼ਾਹ ਦਾ ਨੀਲਾ, ਕੇਸਰੀ ਔਰ ਬਸੰਤੀ ਔਰ ਨੀਲਾ ਦੋਵੇਂ ਰੰਗ ਹੋ ਸਕਦੇ ਨੇ, ਔਰ ਇਹ ਸਾਡੇ ਲਈ ਬਗਾਵਤ ਦਾ ਚਿੰਨ੍ਹ ਬਣਾ ਕੇ ਭਾਰਤੀ ਹਕੂਮਤ ਨੇ 84 ਤੋਂ ਬਾਅਦ ਕੇਸਰੀ 'ਤੇ ਹੀ ਪਾਬੰਦੀ ਸੀ, ਔਰ ਕੇਸਰੀ ਦਾ ਮਤਲਬ ਸੀ ਕਿ ਇਹ ਆਜ਼ਾਦੀ ਘੁਲਾਟੀ ਹੈ, ਆਜ਼ਾਦੀ ਪਸੰਦ ਹੈ, ਇਹਨੇ ਗੁਲਾਮੀ ਨਹੀਂ ਕਬੂਲੀ ਹੋਈ। ਸੋ ਕੁੱਲ ਮਿਲਾ ਕੇ ਇਹ ਜਿਹੜਾ ਇੱਕ ਬੜੀ ਅੱਛੀ ਪੇਸ਼ਕਸ਼, ਜਿਹਦੇ 'ਚ ਬਹੁਤ ਸਾਰੇ ਸਾਡੇ ਪਾਕਿਸਤਾਨੀ ਕਲਾਕਾਰਾਂ ਨੇ ਪਾਰਟਿਸਿਪੇਸ਼ਨ ਕੀਤੀ। ਕੇਸਰੀ ਪਿੰਡ ਹੈ, ਇਹ 1.25 ਘੰਟੇ ਦਾ ਇੱਕ ਟੈਲੀ ਫਿਲਮ ਹੈ, ਔਰ ਇਸ ਦਾ ਪ੍ਰੋਮੋ ਆਉਣ ਵਾਲੇ ਦਿਨਾਂ 'ਚ ਰਨ ਹੋਏਗਾ। ਔਰ ਨੈਕਸਟ ਫਰਾਈਡੇ, ਅਗਲੇ ਸ਼ੁੱਕਰਵਾਰ ਜਿਹੜਾ ਸ਼ਾਮ ਨੂੰ ਜਿਹੜਾ ਸਾਡਾ 10 ਤੋਂ 11 ਵਾਲਾ ਪਾਰਟ ਹੈ, ਉਸ ਦੇ ਵਿੱਚ ਇਸ ਨੂੰ ਦਿਖਾਇਆ ਜਾਏਗਾ। ਉਸ ਤੋਂ ਬਾਅਦ ਅਸੀਂ ਰਿਪੀਟ ਵੀ ਕਰਾਂਗੇ, ਪਰ ਪਹਿਲਾਂ ਆਪਣੇ ਲਿਖ ਲਓ ਕਿ ਵੀ ਇਹ ਫਰਾਈਡੇ ਨਾਈਟ ਜਿੱਥੇ ਵੀ ਤੁਸੀਂ ਹੋ, ਇਸ ਨੂੰ ਤੁਸੀਂ ਜ਼ਰੂਰ ਦੇਖਣਾ, ਤੁਸੀਂ ਪਸੰਦ ਕਰੋਗੇ। ਇਹ ਸਾਡੇ ਕੋਲ ਪੁਰਾਣਾ ਇੱਕ ਪ੍ਰਿੰਟ ਪਿਆ ਸੀ 8-10 ਸਾਲ, ਜਦੋਂ ਵੀ ਇਹ ਬਣਿਆ ਪਰ ਬਹੁਤਾ ਸਰਕੂਲੇਟ ਨਹੀਂ ਸੀ ਹੋਇਆ, ਅਤੇ ਮੈਨੂੰ ਲੱਗਿਆ ਕਿ ਵੀ ਕਿਉਂਕਿ ਬਹੁਤ ਸਾਰੇ ਸਾਡੇ ਨਵੇਂ ਦਰਸ਼ਕ ਨਾਲ ਜੁੜੇ ਨੇ, ਔਰ ਬਹੁਤ ਸਾਰਿਆਂ ਦੇ ਲਈ ਇੱਕ ਨਵੀਂ ਪੇਸ਼ਕਸ਼ ਹੋਏਗੀ। ਸਾਡਾ ਇਹਦੇ 'ਚ ਕੋਈ ਇਕਨੋਮਿਕਲ ਇੰਟਰਸਟ ਨਹੀਂ ਹੈ, ਕੋਈ ਸਾਡਾ ਬਣਾਉਣ 'ਚ ਕੋਈ ਰੋਲ ਨਹੀਂ ਸੀ, ਪਰ ਸਾਨੂੰ ਇਹ ਲੱਗਾ ਵੀ ਦਰਸ਼ਕਾਂ ਦੇ ਰੂਬਰੂ ਅਸੀਂ ਇਸ ਨੂੰ ਕਰੀਏ। ਇਸੇ ਤਰ੍ਹਾਂ ਸਾਡੀ ਟੈਕਨੀਕਲ ਟੀਮ ਨੇ ਮਿਹਨਤ ਕਰਕੇ 4 ਸਾਹਿਬਜ਼ਾਦੇ ਫਿਲਮ ਵੀ ਕੱਢੀ, ਕਿਉਂਕਿ ਬਹੁਤ ਸਾਰਿਆਂ ਸਾਡੇ ਦਰਸ਼ਕਾਂ ਦੀਆਂ ਸ਼ਿਕਾਇਤ ਵੀ ਸੀ ਕਿ ਉਹੀ ਜਿਹੜਾ ਪੁਰਾਣੀਆਂ ਕਿੱਸੀਆਂ ਪਿੱਟੀਆਂ ਫਿਲਮਾਂ ਵੀ ਹੁਣ ਕਹਿੰਦੀਆਂ ਜੀ ਬਸ ਕਰੋ, ਸਾਨੂੰ ਨਾ ਚਲਾਓ। ਅਤੇ ਅਸੀਂ ਕੋਸ਼ਿਸ਼ ਕਰਾਂਗੇ, ਸਾਡੇ ਲਈ ਜਿਹੜੇ 2-3 ਹਫ਼ਤੇ ਨੇ, ਇਹਦੇ 'ਚ ਅਸੀਂ ਰਾਦਰ ਸੁਜੈਸ਼ਨਸ ਵੀ ਚਾਹਾਂਗੇ ਦਰਸ਼ਕਾਂ ਦੇ ਕਿ ਸਾਨੂੰ ਦੱਸਣ ਵੀ ਅਸੀਂ ਕਿਵੇਂ ਇੰਪਰੂਵ ਕਰ ਸਕਦੇ। ਅਸੀਂ ਜਨਵਰੀ ਤੱਕ ਇੱਕ ਨਵੇਂ ਰੰਗ ਦੇ ਵਿੱਚ ਜਿਹੜਾ ਇਹ ਸਾਰਿਆਂ ਨੂੰ ਦੇਖਾਂਗੇ ਕਿ ਕਿਵੇਂ ਅਸੀਂ ਤੁਹਾਡੇ ਲਈ ਹੋਰ ਵੀ ਦਿਲਚਸਪ ਬਣਾ ਸਕਦੇ ਹਾਂ। ਮੇਰਾ ਖਿਆਲ ਹੈ ਵੀ ਅਨਾਊਂਸਮੈਂਟ ਵਾਲੀਆਂ ਤਾਂ ਇਹੀ ਨੇ। ਔਰ ਜਿਹੜਾ ਇੱਕ ਪਾਰਟ ਇਸ ਦੇ ਨਾਲ ਮੈਂ ਇਹ ਦੇਖ ਰਿਹਾ ਸੀ ਵੀ ਗੱਲ ਸਾਡੇ ਹਵਾਲੇ ਨਾਲ ਇਹ ਨਹੀਂ, ਭਾਰਤ 'ਚ ਮਨੁੱਖੀ ਹੱਕਾਂ ਦਾ ਕੀ ਹਾਲ ਹੋ ਰਿਹਾ। ਈਵਨ ਨੈਸ਼ਨਲ ਹਿਊਮਨ ਰਾਈਟਸ ਕਮਿਸ਼ਨ ਜਿਹੜਾ ਭਾਰਤ 'ਚ ਜਦੋਂ ਕਿ ਬਾਹਰ ਲੌਬੀ ਚੱਲ ਰਹੀ ਸੀ ਕਿ ਟਾਡਾ ਵਰਗੇ ਕਾਨੂੰਨਾਂ 'ਤੇ ਪਾਬੰਦੀ ਹੋਏ, ਦੂਸਰਾ ਹੋਏ, ਅਤੇ ਭਾਰਤ ਦਾ NHRC ਬਣਾਉਣਾ ਮਜਬੂਰੀ ਬਣ ਗਿਆ ਸੀ, ਉਸ ਦੇ ਮੁਖੀ ਨੇ HL ਦੱਤੂ, ਉਹਨਾਂ ਨੇ ਵੀ ਅੱਜ ਉਹਨਾਂ ਦੀ ਸਟੇਟਮੈਂਟ ਹੈ, law meaningless if implemented without humane face, NHRC ਚੀਫ। ਸੋ ਕਹਿਣਾ ਉਹ ਇਹ ਚਾਹੁੰਦੇ ਨੇ ਕਿ ਵੀ ਇਹ ਜਿਹੜਾ ਭਾਰਤ ਦੇ ਵਿੱਚ ਕਾਨੂੰਨ ਦੇ ਥੱਲੇ ਜੋ ਚੱਲ ਰਿਹਾ, ਇਹਦੇ 'ਚ ਕੋਈ ਇਨਸਾਨੀ ਫੇਸ ਨਹੀਂ ਹੈ, ਇਨਸਾਨੀ ਚਿਹਰਾ ਨਹੀਂ। ਔਰ ਅਸੀਂ ਇਹ ਸਮਝਦੇ ਹਾਂ ਵੀ ਸਾਡੇ ਲਈ ਔਰ ਭਾਰਤੀ ਨਕਸ਼ੇ 'ਚ ਕੈਦ ਜਿਹੜੀਆਂ ਘੱਟ ਗਿਣਤੀਆਂ ਨੇ, ਬੇਸ਼ੱਕ ਜਦੋਂ ਅਸੀਂ ਮਨੁੱਖੀ ਹੱਕਾਂ ਦੇ ਹਵਾਲੇ ਨਾਲ ਗੱਲ ਕਰਦੇ ਹਾਂ ਤੇ ਇਹਨਾਂ ਜੇ ਅਸੀਂ ਲਗਭਗ 70 ਸਾਲਾਂ ਦਾ ਲੇਖਾ ਜੋਖਾ ਕਰੀਏ, ਬੇਸ਼ੱਕ ਕੋਈ ਵੱਡੀ ਵਰਲਡ ਵਾਰ ਕਿਹਾ ਜਾਂਦਾ ਨਹੀਂ ਹੋਈ, ਬਟ ਇੱਕ ਅੰਦਾਜ਼ੇ ਮੁਤਾਬਕ ਕਿੰਨੇ 100 ਮਿਲੀਅਨ ਜਿਹੜੇ ਨੇ, ਸ਼ਾਇਦ 700 ਮਿਲੀਅਨ ਫਿਗਰ ਕਿਤੇ ਮੈਂ ਇਹ ਦੇਖੀ ਹੈ। ਔਰ ਇਹਦੇ ਵਿੱਚ ਜੋ ਕੁਛ ਇਹਨਾਂ 70 ਸਾਲਾਂ 'ਚ ਵਾਪਰਿਆ, ਕੋਰੀਆ ਵਾਰ, ਵਿਤਨਾਮ, ਕੰਬੋਡੀਆ, ਅੰਗੋਲਾ, ਬੋਸਨੀਆ, ਕੋਸੋਵੋ, ਰਵਾਂਡਾ, ਅਲਜੀਰੀਆ, ਸੁਡਾਨ, ਤਿੱਬਤ, ਅਫਗਾਨਿਸਤਾਨ, ਸ਼੍ਰੀਲੰਕਾ, ਫਲਸਤੀਨ, ਖਾਲਿਸਤਾਨ, ਕਸ਼ਮੀਰ, ਨਾਗਾਲੈਂਡ, ਅਸਾਮ, ਮਨੀਪੁਰ, ਨਾਰਦਰਨ ਆਇਰਲੈਂਡ, ਐਲ ਸੈਲਵਾਡੋਰ, ਨਿਕਾਰਾਗੂਆ, ਚੈਚਨੀਆ ਆਦਿ ਜਿਹੜੇ ਖਿੱਤੇ ਨੇ, ਇਹਨਾਂ 'ਚ ਮਨੁੱਖੀ ਲਹੂ ਦੇ ਦਰਿਆ ਵਗੇ ਨੇ। ਔਰ ਇਹ ਅਫਸੋਸ ਕਿ ਇੱਕ ਪਾਸੇ ਤਾਂ ਕਿਤੇ ਨਾਜ਼ੀਜ਼ਮ ਸੀ, ਕਿਤੇ ਫਾਸ਼ਿਜ਼ਮ ਸੀ, ਕਿਤੇ ਡਿਕਟੇਟਰਸ਼ਿਪ ਸੀ, ਪਰ ਜਦੋਂ ਅਸੀਂ ਭਾਰਤ ਦੇ ਹਵਾਲੇ ਨਾਲ ਗੱਲ ਕਰਦੇ ਹਾਂ ਕਿ ਸੋ ਕਾਲਡ ਲਾਰਜੈਸਟ ਡੈਮੋਕ੍ਰੇਸੀ ਔਨ ਦਿਸ ਪਲੈਨਟ, ਕਿ ਜੀ ਇਸ ਧਰਤੀ ਦਾ ਸਭ ਤੋਂ ਵੱਡਾ ਲੋਕਤੰਤਰ, ਔਰ ਇਸ ਲੋਕਤੰਤਰ ਦੇ ਨਾਂ ਥੱਲੇ ਪਿਛਲੇ 70 ਸਾਲ 'ਚ ਦੇਸ਼ ਦੀ ਏਕਤਾ ਅਖੰਡਤਾ ਕਾਇਮ ਰੱਖਣ ਦੇ ਨਾਂ ਥੱਲੇ ਕਰੋੜਾਂ ਲੋਕ, ਕਰੋੜਾਂ ਜਿਹੜੇ ਨੇ, ਇਹਨਾਂ ਨੇ ਮਾਰ ਮੁਕਾਏ ਨੇ। ਔਰ ਉਹਦੇ ਜਦੋਂ ਮੈਂ ਕਰੋੜਾਂ ਦੀ ਗੱਲ ਕਰਦਾ, ਇੱਕ ਤਾਂ ਡਾਇਰੈਕਟ ਮਿਲਟਰੀ ਐਕਸ਼ਨ ਹੈ, ਜੇ ਅਸੀਂ ਮੋਟਾ ਵੀ ਦੇਖੀਏ ਕਿ ਨਾਗਾਲੈਂਡ 'ਚ 1 ਲੱਖ, 1.5 ਲੱਖ, 2 ਲੱਖ ਨਾਗੇ ਜਿਹੜੇ ਨੇ ਪੂਰੇ ਪਿੰਡਾਂ ਦੇ ਪਿੰਡ ਸਾਫ਼ ਕਰ ਦਿੱਤੇ। 1.5 ਲੱਖ ਦੇ ਕਰੀਬ ਕੰਜ਼ਰਵੇਟਿਵਲੀ ਫਿਗਰ ਪੰਜਾਬ 'ਚ ਵੀ ਬਣਦੀ ਹੈ, ਜੇ ਅਸੀਂ 78 ਤੋਂ ਸ਼ੁਰੂ ਕਰਕੇ ਜੂਨ 84, ਨਵੰਬਰ 84 ਡਿਸਐਪੀਅਰੈਂਸਿਸ ਇਹਨਾਂ ਦੀ ਗੱਲ ਕਰੀਏ। ਕਸ਼ਮੀਰ 'ਚ 1.25 ਲੱਖ ਤੋਂ ਜ਼ਿਆਦਾ ਇਹਨਾਂ ਨੇ ਮਾਰ ਮੁਕਾਏ ਨੇ। ਔਰ ਜਿਸ ਅੰਦਾਜ਼ ਦੇ ਵਿੱਚ ਜਦੋਂ ਅਸੀਂ ਦੇਖਦੇ ਹਾਂ ਕਿ ਜੀ ਡਰੱਗ ਵਾਰਫੇਅਰ ਇਹਨਾਂ ਨੇ ਸ਼ੁਰੂ ਕੀਤੀ, ਮੁੱਢਲੇ ਹੱਕ ਜੇ ਪਾਣੀ ਔਰ ਦੂਜੇ ਇਹਨਾਂ ਨੇ ਖੋਏ ਹੋਏ ਨੇ, ਔਰ ਉਹਦੇ ਥੱਲੇ ਕਿਸਾਨ ਆਤਮਘਾਤ ਕਰਦੇ ਨੇ। ਸੋ ਇਕੱਲੇ ਪੰਜਾਬ ਦੇ ਸਿੱਖ ਕਿਸਾਨ ਨਹੀਂ, ਵਿਦਰਭਾ 'ਚ
ਮਹਾਰਾਸ਼ਟਰ ਦੇ ਵਿੱਚ, ਆਂਧਰਾ ਦੇ ਵਿੱਚ, ਕਰਨਾਟਕਾ ਦੇ ਵਿੱਚ, ਕੇਰਲਾ ਦੇ ਵਿੱਚ, ਔਰ ਉਹ ਜਿਹੜੀਆਂ ਫਿਗਰਸ ਨੇ ਉਹ ਲੱਖਾਂ 'ਚ ਜਾਂਦੀਆਂ ਨੇ। ਔਰ ਉਹਨੂੰ ਬਿਲਕੁਲ ਖੇਤੀਬਾੜੀ ਸੈਕਟਰ ਨੂੰ ਤਾਂ ਇਹਨਾਂ ਨੇ ਸਮਝਿਆ, ਕਿਉਂਕਿ ਸਭ ਦੁਕਾਨਦਾਰ ਇਕੱਠੇ ਹੋਏ ਨੇ, ਲੁੱਟਮਾਰ ਇਹਨਾਂ ਨੇ ਸ਼ੁਰੂ ਕੀਤੀ ਹੋਈ ਹੈ, ਉਸ ਦੀ ਕੋਈ ਪਰਵਾਹ ਨਹੀਂ। ਸੋ ਅਸੀਂ ਜਦੋਂ ਅੱਜ ਮਨੁੱਖੀ ਹੱਕਾਂ ਦੀ ਗੱਲ ਕਰਦੇ ਹਾਂ, ਔਰ ਫਿਰ ਇਹ ਡਿਸਕਸ਼ਨ ਸਾਡੀ ਕੰਪਲੀਟ ਨਹੀਂ ਹੋਏਗੀ ਜੇ ਅਸੀਂ ਪੰਜਾਬ 'ਚ ਮਨੁੱਖੀ ਹੱਕਾਂ ਲਈ ਖਲੋਣ ਵਾਲੇ ਸਰਦਾਰ ਜਸਵੰਤ ਸਿੰਘ ਖਾਲੜਾ ਜੀ, ਜਿਨ੍ਹਾਂ ਨੇ ਅਣਪਛਾਤੀਆਂ ਲਾਸ਼ਾਂ ਨੂੰ ਪਛਾਣ ਦਿੱਤੀ ਔਰ ਅਲਟੀਮੇਟਲੀ ਖੁਦ ਵੀ ਅਣਪਛਾਤੀ ਲਾਸ਼ ਬਣੇ, ਉਹਨਾਂ ਨੂੰ ਵੀ ਅਸੀਂ ਖਰਾਜੇ ਅਕੀਦਤ ਜਿਹੜਾ ਉਹ ਭੇਟ ਕਰਦੇ। ਔਰ ਜਿਹੜੇ ਅੱਜ ਵੀ ਖੜੇ ਨੇ ਜੇਲ੍ਹਾਂ ਦੇ ਵਿੱਚ ਨੇ, ਭਾਈ ਜਗਤਾਰ ਸਿੰਘ ਹਵਾਰਾ, ਪੈਰਾਂ 'ਚ ਬੇੜੀਆਂ, ਹੱਥਾਂ 'ਚ ਹੱਥਕੜੀਆਂ, ਬੁਲੰਦ ਆਵਾਜ਼ ਖਾਲਿਸਤਾਨ ਜ਼ਿੰਦਾਬਾਦ, ਭਾਈ ਬਲਵੰਤ ਸਿੰਘ ਰਾਜੋਆਣਾ, ਭਾਈ ਦਿਆਲ ਸਿੰਘ ਲਾਹੌਰੀਆ, ਉਹ ਨਾਭੇ ਦੀ ਜੇਲ੍ਹ ਹੋਏ, ਪਟਿਆਲੇ ਦੀ ਹੋਏ, ਤਿਹਾੜ ਜੇਲ੍ਹ ਹੋਏ ਔਰ ਬਾਹਰ ਦੀਆਂ ਜੇਲ੍ਹਾਂ, ਔਰ ਉਹਨਾਂ ਦੇ ਵਿੱਚ ਬਾਪੂ ਸੂਰਤ ਸਿੰਘ ਵਰਗਾ ਬਜ਼ੁਰਗ ਜਿਹੜੇ ਅਜੇ ਵੀ, ਮੇਰੀ ਪਿਛਲੇ ਦਿਨਾਂ 'ਚ ਗੱਲ ਹੋ ਰਹੀ ਸੀ ਕਿ ਬਿਲਕੁਲ ਉਹਨਾਂ ਦਾ ਹੱਡੀਆਂ ਵੀ ਹੁਣ ਜਿਹੜੀਆਂ ਨੇ ਉਹ ਨਾ ਨਜ਼ਰ ਆਉਣ ਵਾਲੀ ਗੱਲ ਹੈ, ਵੀ ਬਿਲਕੁਲ ਇੱਕ ਸਕੈਲਟਨ ਕਹਿਣਾ ਵੀ ਉਹਨਾਂ ਨੂੰ ਕਹਿੰਦੇ ਨੇ ਕਿ ਵੀ ਉਹ ਵੀ ਲੱਗਦਾ ਵੀ ਇਹ ਠੀਕ ਸ਼ਬਦ ਨਹੀਂ ਹੈ ਜੀ। ਤੇ ਉਹਨਾਂ ਦੀ ਜਿਹੜੀ ਮੰਗ ਸੀ ਅੱਜ ਵੀ ਉੱਥੇ ਹੀ ਖੜੀ ਹੈ ਕਿ ਭਾਈ ਜਿਨ੍ਹਾਂ ਨੇ ਆਪਣੀਆਂ ਕੈਦਾਂ ਕੱਟ ਲਈਆਂ ਨੇ ਉਹਨਾਂ ਨੂੰ ਰਿਹਾ ਕਰੋ। ਸੋ ਕਸ਼ਮੀਰ ਦੇ ਵਿੱਚ ਜੇ ਅਸੀਂ ਕਸ਼ਮੀਰੀ ਭਰਾਵਾਂ ਭੈਣਾਂ ਦੇ ਉਸ ਦੁੱਖ ਦੀ, ਦਰਦ ਦੀ ਕਹਾਣੀ ਜਿਹੜੀ ਕਿ ਅਕਸਰ ਅਸੀਂ ਬਿਆਨਦੇ ਕਿ ਕਿਵੇਂ ਪਿਛਲੇ ਇਸ 4 ਮਹੀਨੇ ਦੇ ਵਿੱਚ ਹੀ 100 ਤੋਂ ਜ਼ਿਆਦਾ ਜਿਹੜੇ ਨੇ ਮਾਰ ਮੁਕਾਏ ਗਏ, 15,000 ਤੋਂ ਜ਼ਿਆਦਾ ਜ਼ਖਮੀ, ਸੈਂਕੜਿਆਂ ਨਬੀਨੇ ਬਣਾ ਦਿੱਤੇ ਗਏ, ਕਿਵੇਂ ਉਹ ਸਕੂਲਾਂ ਤੋਂ ਵਿਰਵੇ ਕਰ ਦਿੱਤੇ ਗਏ ਔਰ ਅਜੇ ਵੀ ਜਿਹੜਾ ਇਹਨਾਂ ਦਾ ਤੌਰ ਤਰੀਕਾ ਉਹ ਬਦਲਿਆ ਨਹੀਂ ਹੈ। ਔਰ ਹੁਣ ਕੋਈ ਕਸ਼ਮੀਰ ਦੀ ਗੱਲ ਨਹੀਂ ਕਰਦਾ, ਜੋ ਖਬਰਾਂ 'ਚੋਂ ਹੀ ਗਾਇਬ ਕਰ ਦਿੱਤਾ ਜਿਵੇਂ ਸਭ ਕੁਝ ਠੀਕ ਠਾਕ। ਔਰ ਇਸੇ ਤਰ੍ਹਾਂ ਅਸੀਂ ਜੇ ਦਲਿਤ ਭਾਈਚਾਰੇ ਦੀ ਗੱਲ ਕਰੀਏ, ਜਿਹੜੇ ਵਰਸਟ ਸਫਰਰ ਨੇ, ਉਹਦੇ 'ਚ ਇਸ ਵਰੇ ਦੇ ਵਿੱਚ ਉਹ ਕਨਈਆ ਕੁਮਾਰ 'ਤੇ ਹੋਇਆ ਕੇਸ ਹੋਏ, ਵਰਮੂਲਾ ਨੂੰ ਆਤਮਘਾਤ ਦੇ ਨਾਂ ਥੱਲੇ ਮਾਰਿਆ ਹੋਏ, ਜਾਂ ਜਿਵੇਂ RSS ਬਜਰੰਗ ਦਲ ਨੇ ਉਹ ਦਾਦਰੀ ਹੋਏ, ਕੋਈ ਹੋਰ ਥਾਂ ਹੋਏ, ਜੋ ਭਾਰਤ ਭਰ ਦੇ ਵਿੱਚ ਦਲਿਤਾਂ ਦੇ ਉੱਤੇ ਟਰਾਈਬਲਸ ਬਹੁਤ ਵਾਰ, ਜਿਵੇਂ ਅਸੀਂ ਕਹਿੰਦੇ ਹਾਂ ਜੀ ਹੁਣ ਕਸ਼ਮੀਰ 'ਚੋਂ ਕਹਾਣੀ ਗਾਇਬ ਕਰ ਦਿੱਤੀ, ਜਾਂ ਸਿੱਖਾਂ ਬਾਰੇ ਜੋ ਕੁਝ ਚੱਲ ਰਿਹਾ ਸੀ ਗਾਇਬ ਕੀਤਾ, ਬਹੁਤ ਵਾਰ ਸਾਨੂੰ ਵੀ ਨਹੀਂ ਪਤਾ ਕਿ ਇਹਨਾਂ ਆਦੀਵਾਸੀਆਂ ਨਾਲ, ਟਰਾਈਬਲਸ ਨਾਲ ਕੀ ਵਾਪਰਿਆ। ਇਹਨਾਂ ਦਾ ਹੁੰਦਾ ਜੀ ਨਕਸਲੀ ਮਾਰਦਾ। ਔਰ ਇਹ ਛੱਤੀਸਗੜ੍ਹ ਹੋਏ, ਇਹ ਜਿਹੜਾ ਉੱਤਰਾਖੰਡ ਦੇ ਉਸ ਹਿੱਸੇ ਦੇ ਨਾਲ ਲੱਗਦੇ, ਭਾਵੇਂ ਉਸ ਦੇ ਵਿੱਚ ਆਪਣੀ ਫੁੱਲ ਸਕੇਲ ਮੂਵਮੈਂਟ ਨਹੀਂ ਹੈ, ਝਾਰਖੰਡ, ਬਿਹਾਰ ਦਾ ਜਿਹੜਾ ਹਿੱਸਾ ਸੀ, ਛੱਤੀਸਗੜ੍ਹ, ਕਰਨਾਟਕਾ, ਆਂਧਰਾ, ਬਸਤਰ ਜ਼ਿਲ੍ਹੇ ਖਾਸ ਤੌਰ 'ਤੇ, ਇਹ ਤਾਂ ਉੱਥੇ ਡਰੋਨ ਵੀ ਇਸਤੇਮਾਲ ਕਰਦੇ ਨੇ, ਫੌਜ ਵੀ ਪਿੰਡਾਂ ਦੇ ਪਿੰਡ ਅੱਗ ਲਾ ਦਿੰਦੇ ਨੇ, ਔਰ ਉੱਥੇ ਜਿਹੜੇ ਮਲਟੀਨੈਸ਼ਨਲਸ ਨੂੰ ਲਿਜਾ ਕੇ ਬਿਠਾਇਆ ਹੋਇਆ ਉਹਨਾਂ ਨੂੰ ਬੇਜ਼ਮੀਨੇ ਕਰਕੇ, ਜੰਗਲ ਉਹਨਾਂ ਦੇ ਘਰ ਨੇ ਆਦੀਵਾਸੀ। ਇਸ ਲਈ ਜਦੋਂ ਝਾਰਖੰਡ ਵੀ ਬਣਾਇਆ, ਝਾੜੀ ਨੂੰ ਕਹਿੰਦੇ ਨੇ ਪੀਪਲ ਆਫ ਦਾ ਬੁਸ਼ ਜੀ। ਸੋ ਉਹਨਾਂ ਤੋਂ ਉਹ ਹੱਕ ਵੀ ਖੋਏ ਹੋਏ ਨੇ, ਉਹਨਾਂ ਦੇ ਕੋਲ ਹੈਬਿਟੇਟ ਨਹੀਂ, ਆਪਣੇ ਰਹਿਣ ਦੀ ਥਾਂ ਨਹੀਂ ਹੈ। ਸੋ ਕੁੱਲ ਮਿਲਾ ਕੇ ਅਸੀਂ ਸਮਝਦੇ ਹਾਂ ਕਿ ਜਦੋਂ ਅਸੀਂ ਹਿਊਮਨ ਰਾਈਟਸ ਡੇ ਦੀ ਗੱਲ ਕਰਦੇ ਹਾਂ, 70 ਸਾਲ ਬੀਤਣ ਬਾਅਦ ਵੀ ਬੇਸ਼ੱਕ ਚਾਰਟਰ ਹੈ, ਅੱਗੇ ਨਾਲੋਂ ਅਸੀਂ ਇਹ ਕਹਿੰਦੇ ਹਾਂ ਕਿ ਜੀ ਚਲੋ ਅੱਗੇ ਜਿਹੜੇ ਲੋਕ ਕਦੇ ਅਕਾਲ ਪੈ ਜਾਂਦਾ ਸੀ, ਭੁੱਖਮਰੀ ਸੀ, ਉਨਾ ਕੁ UN ਦੇ ਥੱਲੇ ਹੋਇਆ ਵੀ ਇਹਨਾਂ ਦੇ UNESCO, ਇਹਨਾਂ ਦੇ ਫੂਡ ਪ੍ਰੋਗਰਾਮ ਉਹ, ਪਰ ਜਿੱਥੇ ਕਿਲਿੰਗਸ ਨੇ ਉਹ ਰਵਾਂਡਾ ਹੋਏ, ਉਹ ਡਾਰਫਰ ਸੁਡਾਨ ਹੋਏ, ਉਹ ਸਾਊਥ ਅਮਰੀਕਾ 'ਚ ਜੋ ਕੁਛ ਹੋਇਆ। ਅੱਜ ਇਹ ਠੀਕ ਹੈ ਵੀ ਭੁੱਖ ਨਾਲ ਲੋਕ ਨਹੀਂ ਮਰਦੇ, ਬਿਮਾਰੀ ਕੋਈ ਪਲੇਗ ਨਾਲ ਨਹੀਂ ਮਰੇ, ਪੋਲੀਓ ਦੇ ਉੱਤੇ ਕਾਫੀ ਹੱਦ ਤੱਕ ਕਈ ਪਾਸਿਓਂ ਕੰਟਰੋਲ ਹੈ, ਹੋਰ ਬਿਮਾਰੀਆਂ ਦੇ ਉੱਤੇ ਉਸ ਲਿਹਾਜ਼ ਨਾਲ UN ਦਾ ਰੋਲ ਇੱਕ ਪੋਜ਼ਿਟਿਵ ਰੋਲ ਹੈ। ਪਰ ਅਦਰਵਾਈਜ਼ ਜੇ ਅਸੀਂ ਦੇਖੀਏ ਕਿ ਵਿਦਨ ਦਾ ਕੰਟਰੀਜ਼ ਡੈਮੋਕ੍ਰੇਸੀ ਦੇ ਨਾਂ ਥੱਲੇ, ਜਿਵੇਂ ਇੰਡੀਆ ਸਭ ਕੁਝ ਕਰਨ ਦੇ ਬਾਵਜੂਦ ਵੀ ਆਫ ਦਾ ਹੁੱਕ ਹੈ, ਇਵੇਂ ਹੀ ਬਹੁਤ ਸਾਰੇ ਹੋਰ ਮੁਲਕਾਂ 'ਚ ਵੀ ਹੈ। ਈਵਨ ਅਮਰੀਕਾ ਦਾ ਵੀ, ਜੇ ਐਮਨੈਸਟੀ ਦੀਆਂ ਰਿਪੋਰਟਾਂ ਅਮਰੀਕਾ ਬਾਰੇ ਵੀ ਦੇਖੀਏ ਵੀ 9/11 ਤੋਂ ਬਾਅਦ ਕਿਸ ਕਿਸਮ ਦੇ ਜਿਹੜੇ ਤੌਰ ਤਰੀਕੇ ਇੱਥੇ ਵੀ ਅਪਣਾਏ ਗਏ, ਟਾਰਚਰ, ਕਿਉਂਕਿ ਇਹ ਸਾਰੇ ਚਾਰਟਰ ਦਾ ਇੱਕ ਹਿੱਸਾ ਸੀ ਕਿ ਤਸ਼ੱਦਦ ਅਣਮਨੁੱਖੀ ਹੈ। ਪਰ ਜੇ ਤੁਸੀਂ ਐਮਨੈਸਟੀ ਦੀ ਭਾਰਤ ਬਾਰੇ ਰਿਪੋਰਟ ਪੜ੍ਹੋ, ਜਿਹੜਾ ਵੀ ਇੱਕ ਰਾਤ ਹਵਾਲਾਤ 'ਚ ਰਹਿ ਗਿਆ ਉਹ ਟਾਰਚਰ ਹੋਇਆ ਹੀ ਹੋਇਆ, ਉਹ ਮਾਨਸਿਕ ਹੋਇਆ, ਉਹਨੂੰ ਜਾਂਦਿਆਂ ਢਾਹ ਲਿਆ, ਗਾਲੀ ਗਲੋਚ ਕੀਤਾ, ਕੀ ਕੀਤਾ, ਕੋਈ ਬਚ ਕੇ ਨਹੀਂ ਆ ਸਕਦਾ। ਇਸ ਕਦਰ ਜ਼ਾਬਰ ਜਿਹੜਾ ਉਹਨਾਂ ਦਾ ਸਾਰਾ ਸਿਸਟਮ ਹੈ। ਸੋ ਅਸੀਂ ਜਿਹੜਾ ਇਸ ਦਿਨ ਨੂੰ, ਜਿੱਥੇ ਕਿਉਂਕਿ ਜੇ 10 ਤਰੀਕ ਹੁੰਦੀ ਤਾਂ ਅਸੀਂ ਦਿਨ ਦੇ ਦਿਨ ਕਰਦੇ, ਪਰ ਅਸੀਂ ਇਸ ਸਮੁੱਚੇ ਪ੍ਰੋਗਰਾਮ ਨੂੰ ਸਾਰੇ ਹੀ ਜਿਹੜੇ ਵਿਕਟਮ ਨੇ ਇਸ ਸਾਰੇ ਪੀਰੀਅਡ 'ਚ ਬਣੇ, ਔਰ ਜਿਹੜੇ ਯੋਧੇ ਨੇ ਜਿਹੜੇ ਮਨੁੱਖੀ ਹੱਕਾਂ ਦੇ ਲਈ ਲੜ ਰਹੇ ਨੇ, ਉਹਨਾਂ ਦੀ ਯਾਦ ਨੂੰ ਸਮਰਪਿਤ ਕਰਦੇ ਹਾਂ। ਔਰ
ਇਹ ਵੀ ਸਮਝਦੇ ਹਾਂ ਵੀ ਜਦੋਂ ਅਸੀਂ ਸਿੱਖੀ ਤੋਂ ਗੱਲ ਸ਼ੁਰੂ ਕੀਤੀ ਸੀ ਮਨੁੱਖਾ ਜੀਵਨ ਤੋਂ, ਤੇ ਗੁਰੂ ਨੇ ਸਾਨੂੰ ਸੱਚ ਹੱਕ ਇਨਸਾਫ ਲਈ ਖਲੋਣਾ ਸਿਖਾਇਆ ਹੋਇਆ ਹੈ। ਅਸੀਂ ਕ੍ਰਾਈਂਗ ਬॉय ਜਾਂ ਕ੍ਰਾਈਂਗ ਗਰਲ ਜਾਂ ਕ੍ਰਾਈਂਗ ਬੇਬੀ ਨਹੀਂ ਹੈਗੇ। ਅਸੀਂ ਖਲੋਣ ਵਾਲੇ, ਜੀ ਆਪਣੇ ਹੱਕਾਂ ਲਈ ਖਲੋਣ ਵਾਲੇ ਹੈ। ਸਾਨੂੰ ਗੁਰੂ ਨੇ ਦੱਸਿਆ ਹੋਇਆ ਹੈ ਕਿ ਭਾਈ, ਔਰ ਇਹ ਗੱਲ ਯੂਨਾਈਟਿਡ ਨੇਸ਼ਨਸ ਦੇ ਪ੍ਰੀਐਂਬਲ ਦੇ ਵਿੱਚ ਲਿਖੀ ਹੋਈ ਹੈ, ਉਹਨਾਂ ਦੀ ਭੂਮਿਕਾ 'ਚ ਲਿਖੀ ਹੋਈ ਹੈ ਕਿ ਇਫ ਏ ਮੈਨ ਇਜ਼ ਨਾਟ ਟੂ ਬੀ ਕੰਪੈਲਡ ਐਜ਼ ਏ ਲਾਸਟ ਰਿਜ਼ੋਰਟ ਟੂ ਰੈਬੈਲੀਅਨ, ਹਿਜ਼ ਹਿਊਮਨ ਰਾਈਟਸ ਮਸਟ ਬੀ ਪ੍ਰੋਟੈਕਟਡ ਬਾਈ ਦਾ ਰੂਲ ਆਫ ਦਾ ਲਾਅ। ਕਿ ਜੇ ਮਨੁੱਖ ਨੂੰ ਬਗਾਵਤ ਦੇ ਅਖੀਰਲੇ ਰਸਤੇ 'ਤੇ ਜਾਣ ਤੋਂ ਰੋਕਣੇ ਤੇ ਹਰ ਹਾਲਤ ਦੇ ਵਿੱਚ ਉਸ ਦੇ ਇਨਸਾਨੀ ਹੱਕਾਂ ਦੀ ਰਾਖੀ ਹੋਣੀ ਚਾਹੀਦੀ ਹੈ। ਔਰ ਇਹੀ ਸ਼ਬਦ, ਇਹ ਤਾਂ ਟਰਾਂਸਲੇਸ਼ਨ ਹੈ 10ਵੇਂ ਪਾਤਸ਼ਾਹ ਦੇ ਜ਼ਫਰਨਾਮੇ ਦੇ ਉਸ ਸ਼ੇਰ ਦੀ, ਚੁੰਕਾਰ ਅਜ਼ ਹਮਾ ਹੀਲ ਤੇ ਦਰਗੁਜ਼ਸਤ ਹਲਾਲ ਅਸਤ ਬੁਰਦਨ ਬਾ ਸ਼ਮਸ਼ੀਰ ਦਸਤ। When all means to get justice may fail, it is justified for the man of the God to take to the hilt of the sword. ਹੋਵੇ ਕੰਮ ਨਾ ਪੂਰਾ ਜੇਕਰ ਹੀਲੇ ਕਰ ਥੱਕ ਜਾਈਏ, ਹੈ ਹਲਾਲ ਨਾਲ ਤਲਵਾਰਾਂ ਹੱਥੀਂ ਫੜ ਫੜ ਵਾਈਏ। ਸੋ ਅਸੀਂ ਉਹਨਾਂ ਸਾਰੇ ਹੀ ਮਨੁੱਖੀ ਹੱਕਾਂ ਦੇ ਯੋਧਿਆਂ ਨੂੰ, ਜਿਨ੍ਹਾਂ ਨੇ ਆਜ਼ਾਦੀ ਦੇ ਲਈ, ਮਨੁੱਖੀ ਹੱਕਾਂ ਦੇ ਲਈ ਕੁਰਬਾਨੀਆਂ ਕੀਤੀਆਂ, ਅੱਜ ਵੀ ਖਲੋਤੇ ਨੇ, ਕਰ ਰਹੇ ਨੇ, ਉਹਨਾਂ ਨੂੰ ਪ੍ਰਣਾਮ ਕਰਦੇ ਹਾਂ, ਸਲਾਮ ਕਰਦੇ ਹਾਂ, ਸੈਲਿਊਟ ਕਰਦੇ ਹਾਂ। ਔਰ ਇਹ ਪ੍ਰਣ ਵੀ ਲਈਏ ਕਿ ਅਸੀਂ ਵੀ ਬਿਲਕੁਲ ਅਡੋਲ ਰਹਿ ਕੇ ਸੱਚ ਹੱਕ ਇਨਸਾਫ ਦੀ ਡਗਰ 'ਤੇ ਚੱਲਦੇ ਰਵਾਂਗੇ। ਇਹ ਸਾਡਾ ਇਨਸਾਨੀ ਫਰਜ਼ ਵੀ ਹੈ, ਇਨਸਾਨੀ ਮਜ਼ਹਬ ਦੇ ਨਾਤੇ ਤੇ ਸਿੱਖ ਦੇ ਨਾਤੇ ਵੀ ਸਾਡੇ ਜ਼ਿੰਮੇ ਗੁਰੂ ਨੇ ਕੰਮ ਲਾਇਆ ਹੋਇਆ ਕਿ ਖਾਲਸਾ ਸੋਏ ਜੋ ਨਿਰਧਨ ਕੋ ਪਾਲੇ, ਖਾਲਸਾ ਸੋਏ ਜੋ ਦੁਸ਼ਟ ਕੋ ਗਾਲੇ। ਖਾਲਸਾ ਪ੍ਰੋਟੈਕਟਰ ਹੈ ਨਿਰਧਨ ਦਾ, ਹੈਵ ਨਾਟ ਦਾ, ਔਰ ਪਨਿਸ਼ਿੰਗ ਦਾ ਟਾਇਰੈਂਟ। ਇਹ ਖਾਲਸੇ ਦੇ ਜ਼ਿੰਮੇ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਇੱਥੇ ਲੈਂਦੇ ਹਾਂ ਬ੍ਰੇਕ। ਵਿਊਅਰਸ, ਵਿਚਾਰਾਂ ਦਾ ਸਿਲਸਿਲਾ ਇਸ ਤਰ੍ਹਾਂ ਚੱਲਦਾ ਰਹੇਗਾ। ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ।